KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਆਪਾਂ ਸ਼ਾਮ ਦਾ ਪ੍ਰੋਗਰਾਮ ਜਿਹੜਾ ਆ ਮਾਰਚ 27 ਦਾ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅਪਡੇਟਸ ਹੁੰਦੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਆਪਾਂ ਕਰਦੇ ਹਾਂ। ਅਤੇ ਕੀ ਕੁਛ ਹੋਇਆ ਪਿਛਲੇ ਕੁਛ ਘੰਟਿਆਂ ਦੇ ਵਿੱਚ ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀਆਂ ਆ ਉਹ ਸਾਂਝੀਆਂ ਕਰਾਂਗੇ। ਸੋ ਵੱਡੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ, ਸੋ ਆਪਾਂ ਉਸ ਦੇ ਨਾਲ ਉਸ ਦੇ ਬਾਰੇ ਜੇ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਜਿਸ ਦੇ ਬਾਰੇ ਕਾਫੀ ਜਿਹੜੇ ਸਰੋਤੇ ਆ ਬੜੇ ਦੇਰ ਤੋਂ ਜਿਹੜਾ ਇੰਤਜ਼ਾਰ ਵੀ ਸੀਗਾ, ਅਮਰੀਕਾ ਦੇ ਲੋਕ ਵੀ ਜਿਹੜੇ ਆ ਉਹ ਸੋਚ ਰਹੇ ਸੀਗੇ। ਪਰ ਜਿਹੜਾ ਉਸ ਤੋਂ ਪਹਿਲਾਂ ਜੇ ਆਪਾਂ ਆਂਕੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਆਂਕੜੇ ਤਾਂ ਬੇਹਾਲ ਕਰਨ ਵਾਲੇ ਜਿਹੜੇ ਆ ਉਹ ਹੋਏ ਪਏ ਨੇ। ਆਲਰੇਡੀ ਜਿਹੜਾ ਇਹ ਆਂਕੜਾ ਆ 6 ਲੱਖ ਨੂੰ ਛੂਹਣ ਵਾਲਾ ਹੈਗਾ ਆ, ਜਿਹੜਾ ਪਹਿਲਾਂ 1.5 ਦਿਨ ਦੇ ਵਿੱਚ 1 ਲੱਖ ਵੱਧ ਰਿਹਾ ਸੀ, ਮੈਨੂੰ ਲੱਗਦਾ ਹੁਣ 1 ਦਿਨ ਦੇ ਵਿੱਚ ਹੀ ਇਹ ਸਾਰਾ ਕੁਛ ਹੁੰਦਾ ਜਾ ਰਿਹਾ ਹੈ। ਸੋ ਲਗਾਤਾਰ ਇਹ ਐਕਸਪੋਨੈਂਸ਼ੀਅਲ ਗਰੋਥ ਹੈ। ਵੈਸੇ ਐਕਸਪੈਕਟਡ ਵੀ ਸੀਗੀ, ਇਹਨਾਂ ਨੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਅਨੁਮਾਨ ਲਾਏ ਸੀਗੇ ਵੀ ਇਸੇ ਤਰੀਕੇ ਦੇ ਨਾਲ ਪਹਿਲਾਂ ਤੇਜ਼ੀ ਦੇ ਨਾਲ ਜਿਹੜਾ ਉੱਤੇ ਨੂੰ ਵਧੂਗਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਆ ਉਹ ਥੱਲੇ ਨੂੰ ਆਉਣਾ ਸ਼ੁਰੂ ਹੋਊਗਾ। ਸੋ ਪੂਰੀ ਦੁਨੀਆ ਦੇ ਵਿੱਚ ਇਸ ਮੌਕੇ 5,96,000 ਲੋਕ ਜਿਹੜੇ ਆ ਇਸ ਦੇ ਕਰਕੇ ਪੀੜਤ ਹੋ ਚੁੱਕੇ ਆ ਅਤੇ 27,000 ਤੋਂ ਵੱਧ ਮੌਤਾਂ ਜਿਹੜੀਆਂ ਇਸ ਦੇ ਕਰਕੇ ਹੋਈਆਂ ਨੇ। ਰਿਕਵਰੀ ਦਾ ਜਿਹੜਾ ਆਂਕੜਾ ਆ ਉਸ ਦੇ ਵਿੱਚ ਵੀ ਵਾਧਾ ਜਿਹੜਾ ਹੋਇਆ ਆ 1,33,000 ਲੋਕ ਜਿਹੜੇ ਨੇ ਉਹ ਇਸ ਟਾਈਮ ਰਿਕਵਰ ਕਰ ਚੁੱਕੇ ਨੇ ਅਤੇ ਇਹ 160 ਜਿਹੜੇ 160,000 ਜਾਂ 1,60,000 ਕਹਿ ਸਕਦੇ ਜਿਹੜੇ ਕੇਸਾਂ ਦੇ ਵਿੱਚੋਂ ਇਹ ਆਂਕੜੇ ਨੇ ਰਿਕਵਰੀ ਦੇ ਅਤੇ ਡੈਥ ਦੇ। ਬਾਕੀ 4,35,000 ਅਜੇ ਐਕਟਿਵ ਕੇਸ ਨੇ, ਜਿਨ੍ਹਾਂ ਦੇ ਵਿੱਚੋਂ 5% ਲੋਕ ਜਿਹੜੇ ਆ ਉਹ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾਂਦੇ ਨੇ ਜੀ। ਸੋ ਆਪਣੇ ਮੁਲਕ USA ਦੀ ਵੀ ਪੋਜੀਸ਼ਨ ਅੱਜ ਬਹੁਤ ਬੈਡ ਰਹੀ ਹੈਗੀ ਆ। USA ਦੇ ਵਿੱਚ ਹੁਣ ਤੱਕ 1,04,126 ਕੇਸ ਹੋਏ ਹੈਗੇ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 18,691 ਹੋਏ ਆ ਅਤੇ 1,695 ਮੌਤਾਂ USA 'ਚ ਹੋ ਚੁੱਕੀਆਂ ਕਰੋਨਾ ਵਾਇਰਸ ਨਾਲ। ਇਕੱਲੇ ਅੱਜ ਹੀ ਜਿਹੜੇ ਆ 400 ਮੌਤਾਂ ਜਿਹੜੀਆਂ USA ਦੇ ਵਿੱਚ ਹੋਈਆਂ ਆ। ਇਟਲੀ ਦੇ ਵਿੱਚ ਅੱਜ 919 ਮੌਤਾਂ ਹੋਈਆਂ, ਸਪੇਨ ਦੇ ਵਿੱਚ 773, ਫਰਾਂਸ ਦੇ ਵਿੱਚ 299, ਇਰਾਨ 'ਚ 144 ਅਤੇ ਇਸੇ ਤਰ੍ਹਾਂ ਨੀਦਰਲੈਂਡ ਵਰਗੇ ਮੁਲਕ 'ਚ ਵੀ 112 ਮੌਤਾਂ ਜਿਹੜੀਆਂ ਹੋਈਆਂ ਆ। ਸੋ ਇਹ ਜਿਹੜੇ ਫਿਗਰਸ ਆ ਇਹ ਬਹੁਤ ਹਾਈ ਜਿਹੜੇ ਆ ਪਿਛਲੇ ਕੁਛ ਦਿਨਾਂ ਤੋਂ ਆ ਰਹੇ ਹੈਗੇ ਆ ਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ 700 ਨਵੇਂ ਕੇਸ ਹੋਰ ਜਿਹੜੇ ਉੱਥੇ ਆਏ ਨੇ। 4700 ਤੋਂ ਉੱਤੇ ਜਿਹੜਾ ਆਂਕੜਾ ਆ ਕੈਨੇਡਾ ਦੇ ਵਿੱਚ ਕੇਸਾਂ ਦਾ ਉਹ ਹੋ ਚੁੱਕਾ ਆ। 16 ਹੋਰ ਮੌਤਾਂ ਹੋਈਆਂ ਨੇ। ਕੁੱਲ ਉੱਥੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ 55 ਹੋ ਚੁੱਕੀ ਹੋਈ ਆ। ਸੋ ਹਾਲਾਤ ਜਿਹੜੇ ਇੱਥੋਂ ਦੇ ਮੁਕਾਬਲੇ ਤਾਂ ਉੱਥੇ ਥੋੜ੍ਹੇ ਜਿਹੇ ਫਿਰ ਵੀ ਸਟੇਬਲ ਜਿਹੜੇ ਨਜ਼ਰ ਆ ਰਹੇ ਆ, ਪਰ ਸਿਚੁਏਸ਼ਨ ਕਿਸੇ ਵੀ ਵੇਲੇ ਜਿਹੜੀ ਬੈਡ ਉਹ ਬਣ ਸਕਦੀ ਹੈ। ਅਮਰੀਕਾ ਜਿਹੜਾ ਇਹ ਮੁਲਕ ਬਣਿਆ ਜਿਸ ਦੇ ਵਿੱਚ ਪਹਿਲਾ ਮੁਲਕ ਬਣਿਆ ਜਿਸ ਦੇ ਵਿੱਚ 1 ਲੱਖ ਦਾ ਆਂਕੜਾ ਜਿਹੜਾ ਆ ਕਰੋਨਾ ਵਾਇਰਸ ਦੇ ਕਨਫਰਮਡ ਕੇਸਾਂ ਦਾ ਉਹ ਪਾਰ ਕਰ ਗਿਆ ਆ। ਸੋ ਇਸ ਮੌਕੇ ਹਰਜੋਤ ਸਿੰਘ ਜੀ ਤਕਰੀਬਨ 1700 ਜਿਹੜੀਆਂ ਮੌਤਾਂ ਆ ਉਹ ਅਮਰੀਕਾ ਦੇ ਵਿੱਚ ਦਰਜ ਜਿਹੜੀਆਂ ਇਸ ਦੇ ਕਰਕੇ ਕੀਤੀਆਂ ਗਈਆਂ ਨੇ। 2500 ਲੋਕ ਨਾਲ ਦੇ ਨਾਲ ਜਿਹੜੇ ਇਸ ਦੇ ਵਿੱਚ ਰਿਕਵਰ ਵੀ
ਜਿਹੜੇ ਹੋਏ ਨੇ। ਪਰ ਇਹ ਜਿਹੜੇ ਕਲੋਜ਼ਡ ਕੇਸ 1,04,000 ਦੇ ਵਿੱਚੋਂ ਕਾਫੀ ਘੱਟ ਨੇ। ਜਿਹੜੇ ਤਕਰੀਬਨ ਲਾ ਲਓ ਵੀ 4-5 ਹਜ਼ਾਰ ਦੇ ਦਰਮਿਆਨ ਕਲੋਜ਼ ਕੇਸ ਨੇ। ਅਜੇ 1 ਲੱਖ ਦੇ ਦਰਮਿਆਨ ਅਜੇ ਫਿਰ ਵੀ ਓਪਨ ਕੇਸ, ਐਕਟਿਵ ਕੇਸ ਜਿਹੜੇ ਆ ਉਹ ਦੱਸੇ ਜਾਂਦੇ ਨੇ। ਸੋ ਹੋਪਫੁਲੀ ਉਹਨਾਂ ਦੇ ਵਿੱਚੋਂ ਜਿਹੜਾ ਸਰਵਾਈਵਲ ਰੇਟ ਆ ਉਹ ਜ਼ਿਆਦਾ ਹੋਵੇ। ਆਪਾਂ ਇਹੀ ਜਿਹੜਾ ਆ ਉਮੀਦ ਜਿਹੜੀ ਉਹ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਦੇ ਵਿੱਚ ਜਿਹੜਾ ਉਹ ਬਚਾਅ ਹੋ ਸਕੇ। ਪਰ ਇਟਲੀ ਦੇ ਜਿਹੜੇ ਨੰਬਰ ਆ ਉਹ ਹਰਜੋਤ ਸਿੰਘ ਜੀ ਸਾਰਿਆਂ ਨੂੰ ਜਿਹੜੇ ਉਹ ਚੁਕਾ ਰਹੇ ਆ ਵੀ ਇਹ ਇੱਥੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਲੋਕਾਂ ਨੇ ਪਹਿਲਾਂ ਸੀਰੀਅਸਲੀ ਜਿਹੜਾ ਉੱਥੇ ਸ਼ਾਇਦ ਚੀਜ਼ਾਂ ਨੂੰ ਨਹੀਂ ਲਿਆ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਉੱਥੇ ਬਹੁਤ ਜ਼ਿਆਦਾ ਇਹ ਵਧੀ ਹੋਈ ਆ। ਈਰਾਨ ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਕਿਤੇ ਨਾ ਕਿਤੇ ਰਿਕਵਰੀ ਰੇਟ ਵੀ ਜਿਹੜਾ ਨਾਲ ਦੇ ਨਾਲ ਦੇਖਿਆ ਜਾ ਰਿਹਾ। ਕੁੱਲ 32,000 ਕੇਸਾਂ ਦੇ ਵਿੱਚੋਂ 11,000 ਕੇਸ ਜਿਹੜੇ ਆ ਉੱਥੇ ਰਿਕਵਰ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਨੇ ਜੀ। ਸੋ ਨਿਊਯਾਰਕ ਦੇ ਵਿੱਚ ਅੱਜ 24 ਘੰਟੇ 'ਚ 140 ਮੌਤਾਂ ਹੋਈਆਂ ਹੈਗੀਆਂ ਅਤੇ 606 ਨਿਊਯਾਰਕ 'ਚ ਹੁਣ ਤੱਕ ਹੋ ਚੁੱਕੀਆਂ ਆ। 7285 ਕੇਸ ਨਵੇਂ ਨਿਊਯਾਰਕ 'ਚ ਆਏ ਆ। ਇਸੇ ਤਰ੍ਹਾਂ ਨਿਊ ਜਰਸੀ 'ਚ ਅੱਜ 1949 ਕੇਸ ਨਵੇਂ ਆਏ ਆ ਅਤੇ 27 ਮੌਤਾਂ ਹੋਈਆਂ। ਕੈਲੀਫੋਰਨੀਆ 'ਚ 776 ਨਵੇਂ ਆਏ ਆ ਅਤੇ 12 ਮੌਤਾਂ ਹੋਈਆਂ। ਵਾਸ਼ਿੰਗਟਨ 'ਚ 28 ਮੌਤਾਂ ਹੋਈਆਂ ਅਤੇ 493 ਨਵੇਂ ਕੇਸ ਆਏ ਆ। ਜਿਹੜੀਆਂ ਕੁਛ ਕੁ ਹੋਰ ਸਟੇਟਸ ਆ ਉਹ ਬਹੁਤ ਉਹਨਾਂ 'ਚ ਵੀ ਵੱਧ ਰਿਹਾ। ਮਿਸ਼ੀਗਨ 'ਚ ਅੱਜ 801 ਨਵੇਂ ਕੇਸ, ਮੈਸਾਚੂਸੇਟਸ 823, ਫਲੋਰੀਡਾ 714, ਇਲੀਨਾਇਸ 488, ਲੂਜ਼ੀਆਨਾ 'ਚ 441, ਪੈਂਸਿਲਵੇਨੀਆ 'ਚ 531, ਜਾਰਜੀਆ 500। ਜਿੱਦਾਂ ਸਾਰੀਆਂ ਸਟੇਟਾਂ 'ਚ ਜਿਹੜੀ ਗਿਣਤੀ ਆ ਕਾਫੀ ਵੱਧ ਰਹੀ ਹੈਗੀ ਆ। ਹੁਣ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਜਿੱਦਾਂ ਕੈਲੀਫੋਰਨੀਆ ਤੀਜੇ ਨੰਬਰ 'ਤੇ ਆ, ਪਹਿਲੇ ਤੇ ਨਿਊਯਾਰਕ, ਫਿਰ ਨਿਊ ਜਰਸੀ, ਕੈਲੀਫੋਰਨੀਆ, ਵਾਸ਼ਿੰਗਟਨ ਚੌਥੇ 'ਤੇ ਆ। ਵਾਸ਼ਿੰਗਟਨ ਲੱਗਦਾ ਕਾਫੀ ਸੈਟ ਜਿੱਦਾਂ ਸਲੋ ਚੱਲ ਰਿਹਾ ਹੁਣ ਕੰਮ, ਕੰਟਰੋਲ ਉਹਨਾਂ ਨੇ ਕੰਟਰੋਲ ਹੋ ਰਿਹਾ ਜੀ। ਪਰ ਜਿੱਦਾਂ ਲੱਗਦਾ ਆ ਵੀ ਕੱਲ੍ਹ ਤੱਕ ਜਿਹੜਾ ਆ ਮਿਸ਼ੀਗਨ, ਮੈਸਾਚੂਸੇਟਸ ਅਤੇ ਫਲੋਰੀਡਾ ਜਿਹੜੇ ਆ ਵਾਸ਼ਿੰਗਟਨ ਨੂੰ ਅਤੇ ਇਲੀਨਾਇਸ ਦੇ ਵਿੱਚ ਜਿਹੜੇ ਪਾਰ ਕਰ ਸਕਦੇ ਆ, ਕਿਉਂਕਿ ਇਹਨਾਂ ਦੇ ਨੰਬਰ ਬਹੁਤ ਲਾਗੇ ਹੈਗੇ ਆ। ਨਹੀਂ ਬਿਲਕੁਲ। ਸੋ ਜਿਹੜੇ ਸੂਬਿਆਂ ਦੇ ਵਿੱਚ ਸ਼ੈਲਟਰ ਇਨ ਪਲੇਸ ਲੱਗਾ ਹੋਇਆ ਆ, ਲੋਕਾਂ ਨੂੰ ਬਾਰ-ਬਾਰ ਉਹ ਆਖ ਰਹੇ ਨੇ ਵੀ ਭਾਈ ਇਹਨਾਂ ਹਦਾਇਤਾਂ ਨੂੰ ਮੰਨੋ, ਜਿਹੜੇ ਆ ਉਹ ਨਾ ਬਗੈਰ ਮਤਲਬ ਤੋਂ ਜਿਹੜਾ ਉਹ ਬਾਹਰ ਨਿਕਲੋ। ਕਹਿੰਦੇ ਵੀ ਜੇ ਐਸੈਂਸ਼ੀਅਲ ਚੀਜ਼ ਵੀ ਚਾਹੀਦੀ ਆ ਉਹਦੇ ਬਾਰੇ ਵੀ 2-3 ਵਾਰੀ ਸੋਚ ਕੇ ਜਾਓ ਵੀ ਹਾਂ ਕਿ ਇਸ ਤੋਂ ਬਗੈਰ ਫਿਰ ਵੀ ਗੁਜ਼ਾਰਾ ਹੋ ਸਕਦਾ ਆ। ਇਹ ਤਾਂ ਇੱਦਾਂ ਦੀ ਹਿਸਾਬ ਦੇ ਨਾਲ ਜਿਹੜਾ ਆ ਕਹਿੰਦੇ ਵੀ ਬਾਹਰ ਨਿਕਲੋ, ਨਾ ਹੀ ਨਿਕਲੋ ਤਾਂ ਜਿਹੜਾ ਆ ਉਹੀ ਇਸ ਦੇ ਵਿੱਚ ਸਭ ਤੋਂ ਵੱਡਾ ਪਰਹੇਜ਼, ਉਹੀ ਸਭ ਤੋਂ ਵੱਡਾ ਜਿਹੜਾ ਉਹ ਪ੍ਰੀਕਾਸ਼ਨ ਹੈਗਾ ਆ। ਸੋ ਕਿਉਂਕਿ ਪਤਾ ਨਹੀਂ ਆ ਕੌਣ ਕੈਰੀਅਰ ਆ ਕੌਣ ਨਹੀਂ। ਆਪਾਂ ਕੈਰੀਅਰ ਬਣ ਕੇ ਆਪਣੇ ਪਰਿਵਾਰ ਦੇ ਵਿੱਚ ਇਸ ਨੂੰ ਕਰੋਨਾ ਵਾਇਰਸ ਨੂੰ ਨਾ ਲੈ ਆਈਏ, ਇਸ ਕਰਕੇ ਜਿਹੜਾ ਇੰਨੇ ਜ਼ਿਆਦਾ ਪਰਹੇਜ਼ ਜਿਹੜੀ ਆ ਉਹ ਗੱਲ ਕਰਨ ਦੇ ਲਈ ਆਖਿਆ ਹੈਗਾ ਆ। ਅਤੇ ਜਿਹੜਾ ਹਰਜੋਤ ਸਿੰਘ ਜੀ ਸਟਿਮੂਲਸ ਪੈਕੇਜ ਦੇ ਉੱਤੇ ਜੇ ਆਪਾਂ ਚਰਚਾ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜੇ ਸਟਿਮੂਲਸ ਪੈਕੇਜ ਦੇ ਉੱਤੇ ਸਾਈਨ ਕਰ ਦਿੱਤੇ ਆ। ਕੁਛ ਘੰਟੇ ਪਹਿਲਾਂ ਜਿਹੜਾ ਆ ਹਾਊਸ ਦੇ ਵਿੱਚ ਵੀ ਇਹ ਜਿਹੜਾ ਪਾਸ ਹੋ ਗਿਆ ਸੀਗਾ। ਜਿਹੜਾ GOP ਦਾ ਇੱਕ ਕਾਂਗਰਸਮੈਨ ਕਹਿੰਦਾ ਸੀਗਾ ਵੀ ਮੈਂ ਸ਼ਾਇਦ ਜਿਹੜੀ ਰਿਟਨ ਵੋਟ ਆ ਉਸ ਦੀ ਮੰਗ ਕਰੂੰਗਾ, ਉਹ ਉਸਨੇ ਨਹੀਂ ਕੀਤੀ ਅਤੇ ਆਵਾਜ਼ ਦੇ ਨਾਲ ਹੀ, ਯੈਸ ਨੋ ਦੇ ਨਾਲ ਹੀ ਜਿਹੜਾ ਹਾਊਸ ਦੇ ਵਿੱਚ ਇਹ ਬਿੱਲ ਮੈਜੋਰਟੀ ਦੇ ਨਾਲ ਜਿਹੜਾ ਉੱਥੇ ਪਾਸ ਹੋ ਗਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 4 ਵਜੇ ਈਸਟਰਨ ਟਾਈਮ ਦੇ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਵਾਈਟ ਹਾਊਸ ਦੇ ਵਿੱਚ ਸੈਰੇਮਨੀ ਦੇ ਦੌਰਾਨ ਇਸ ਸਟਿਮੂਲਸ ਪੈਕੇਜ ਦੇ ਉੱਤੇ ਜਿਹੜੇ ਉਹ ਸਾਈਨ ਕਰ ਦਿੱਤੇ। ਸੋ $2.2 ਟ੍ਰਿਲੀਅਨ ਜਿਹੜਾ ਆ ਉਹ ਅਮਰੀਕੀ ਲੋਕਾਂ ਦੇ ਵਿੱਚ, ਸਮਾਲ ਬਿਜ਼ਨੈਸਿਸ ਦੇ ਵਿੱਚ, ਵੱਡੀਆਂ ਕਾਰਪੋਰੇਸ਼ਨਸ ਦੇ ਵਿੱਚ, ਸੂਬਿਆਂ ਨੂੰ, ਕਾਉਂਟੀਆਂ ਨੂੰ, ਜਿਹੜੀਆਂ ਸਿਟੀਜ਼ ਨੂੰ, ਹਸਪਤਾਲਾਂ ਨੂੰ, ਜਿਹੜੇ ਹੋਰ ਵਰਕਰਸ, ਮੈਡੀਕਲ ਵਰਕਰਸ ਆ, ਇਹਨਾਂ ਦੇ ਵਿੱਚ ਜਿਹੜੇ ਆ ਉਹ ਹੁਣ ਵੰਡੇ ਜਾਣਗੇ, ਜਿਨ੍ਹਾਂ ਵਿੱਚ ਹਰ ਇੱਕ ਅਮਰੀਕਨ ਨੂੰ ਜਿਹੜਾ ਕਿਤੇ ਨਾ ਕਿਤੇ $1,200 ਪਰ ਅਡਲਟ ਅਤੇ $500 ਪਰ ਜਿਹੜੇ ਚਾਈਲਡ ਦੇ ਹਿਸਾਬ ਦੇ ਨਾਲ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਜਿਹੜੀ ਉਹਨਾਂ ਨੇ ਲਾਸਟ ਇਨਕਮ ਫਾਈਲ ਕੀਤੀ ਆ ਉਸ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਨੂੰ ਮਿਲਣਗੇ। ਅਤੇ ਅਨਇੰਪਲੋਇਮੈਂਟ ਜਿਹੜੀ ਆ ਤੁਹਾਨੂੰ ਸੂਬੇ ਦੇ ਵੱਲੋਂ ਮਿਲ ਰਹੀ ਆ ਉਸ ਦੇ ਉੱਤੇ $600 ਤੱਕ ਪਰ ਵੀਕ ਅਤੇ ਜ਼ਿਆਦਾ ਹਫ਼ਤਿਆਂ ਤੱਕ ਜਿਹੜੀ ਆ ਉਹ ਤੁਹਾਨੂੰ ਉੱਥੇ ਅਨਇੰਪਲੋਇਮੈਂਟ ਜਿਹੜੀ ਉਹ ਮਿਲਣ ਦੀ ਇਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਸਿਆਹੀ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇਸ ਟਾਈਮ ਹੁਣ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਦੇ ਵਿੱਚ ਪੂਰੀ ਭੱਜ ਦੌੜ ਜਿਹੜੀ ਹੈ ਲੱਗੀ ਆ ਵੀ ਆਪਾਂ ਇਹ ਜਿਹੜੇ ਆਰਥਿਕ ਜਿਹੜਾ ਇਹ ਪੈਕੇਜ ਹੈਗਾ ਆ ਇਸ ਨੂੰ ਜਲਦੀ ਤੋਂ ਜਲਦੀ ਆਮ ਜਿਹੜੇ ਆ ਉਹ ਲੋਕਾਂ ਤੱਕ ਕਿੱਦਾਂ ਜਿਹੜਾ ਜਲਦੀ ਜਿਹੜਾ ਉਹ ਪਹੁੰਚਾਇਆ ਜਾ ਸਕਦਾ ਹੈਗਾ ਆ ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਇੱਕ ਵਾਰੀ ਉਹ ਕਹਿੰਦੇ ਸੀ $1,200 ਦਾ ਚੈੱਕ ਪਰ ਪਰਸਨ ਅਤੇ 2,400 ਹਸਬੈਂਡ ਵਾਈਫ, 500 ਬੱਚਿਆਂ ਨੂੰ। ਜੇ ਤੁਹਾਡੀ 1.5 ਲੱਖ ਤੋਂ ਥੱਲੇ ਇਨਕਮ ਆ, ਇੱਕ ਜਣੇ ਦੀ 75,000 ਤੋਂ ਥੱਲੇ ਆ,
ਇੱਕ ਜਿਹੜੀ ਨਵੀਂ ਇਨਫੋਰਮੇਸ਼ਨ ਆਈ ਆ ਉਹਦੇ 'ਚ ਇਹ ਵੀ ਆ ਵੀ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਹੈਗੇ ਆ, ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਹੈਗੀ ਆ, ਰਿਟਾਇਰਡ ਵੀ ਹੈਗੇ, ਉਹਨਾਂ ਨੂੰ ਵੀ ਵਨ ਟਾਈਮ ਜਿਹੜਾ ਚੈੱਕ ਆ ਇਹ ਮਿਲੂਗਾ, ਜਿਹੜੇ ਲੋ ਅਤੇ ਮਿਡਲ ਕਲਾਸ ਇਨਕਮ ਅਮਰੀਕਨਸ ਹੈਗੇ ਆ ਜੀ। ਸੋ ਕਿਉਂਕਿ ਇਕੋਨਮੀ ਨੂੰ ਉਹ ਪਿਕਅਪ ਕਰਨਾ ਚਾਹੁੰਦੇ, ਕਿਉਂਕਿ ਮਿਲੀਅਨਸ ਆਫ ਲੋਕਾਂ ਨੇ ਅਨਪਲਾਇਮੈਂਟ ਫਾਈਲ ਕਰਤੀ ਆ। ਜਿਹਦੇ ਨਾਲ ਵੀ ਗੱਲ ਕਰ ਲਓ, ਈਵਨ ਸਾਡੇ ਰੇਡੀਓ 'ਤੇ ਵੀ ਹਰ ਦੂਜੀ ਤੀਜੀ ਕਾਲ ਇਹਦੀ ਆਉਂਦੀ ਸੀ ਵੀ ਭਾਜੀ ਅਸੀਂ ਅਨਪਲਾਇਮੈਂਟ ਕਿੱਦਾਂ ਫਾਈਲ ਕਰਨੀ ਹੈਗੀ ਆ। ਸੋ ਬਹੁਤ ਬੁਰਾ ਹਾਲ ਆ ਜੋਬਾਂ ਦਾ। ਸੋ ਉਹਨੂੰ ਦੇਖਦੇ ਹੋਏ ਇਕੋਨਮੀ ਪਿਕ ਕਰਨ ਨੂੰ ਉਹਨਾਂ ਨੇ ਕੀਤਾ ਹੈਗਾ। ਇੱਕ ਜ਼ਰੂਰ IRS ਵੱਲੋਂ ਇੱਕ ਸਰਕੂਲੇਸ਼ਨ ਜਾਰੀ ਕੀਤਾ ਗਿਆ ਆ ਵੀ ਆਲਰੇਡੀ ਤੁਹਾਡੇ ਘਰਾਂ 'ਚ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਮੈਨੂੰ ਸੋਸ਼ਲ ਸਿਕਿਉਰਿਟੀ ਨੰਬਰ ਦੱਸੋ ਅਤੇ ਅਸੀਂ $1000 ਤੁਹਾਡੇ ਅਕਾਊਂਟ 'ਚ ਜਮ੍ਹਾਂ ਕਰਾਉਣਾ। IRS ਨੇ ਕਦੇ ਵੀ ਤੁਹਾਨੂੰ ਕਾਲ ਨਹੀਂ ਕਰਨੀ। ਜਿਹੜੇ ਲੋਕ ਟੈਕਸ ਭਰਦੇ ਹੈਗੇ ਆ, ਜਦੋਂ ਤੁਸੀਂ ਟੈਕਸ ਭਰਦੇ ਆ ਤੁਹਾਨੂੰ ਰਿਫੰਡ ਆਉਂਦਾ ਆ ਜਾਂ ਪੈਸੇ ਦਿੰਦੇ ਆ, ਜਿਹੜਾ ਅਕਾਊਂਟ ਤੁਹਾਡੇ ਟੈਕਸ 'ਤੇ 2018 ਵਾਲਾ ਟੈਕਸ ਜਿਹੜਾ 19 'ਚ ਭਰਿਆ ਸੀ, ਉਸ ਦੇ ਜੇ ਤਾਂ ਤੁਹਾਡੀ ਉੱਥੇ ਚੈਕਿੰਗ ਦੀ ਇਨਫੋਰਮੇਸ਼ਨ ਹੋਈ ਫਿਰ ਉਹਨੇ ਆਟੋਮੈਟਿਕਲੀ ਤੁਹਾਡੀ ਬੈਂਕ 'ਚ ਜਮ੍ਹਾਂ ਕਰਾ ਦੇਣਾ, ਅਤੇ ਜੇ ਨਹੀਂ ਤਾਂ ਉਹ ਤੁਹਾਨੂੰ ਜਿਹੜਾ ਚੈੱਕ ਆ ਮੇਲ ਕਰੂਗੇ। IRS ਵਾਲੇ ਕਦੇ ਵੀ ਤੁਹਾਨੂੰ ਜਿਹੜਾ ਆ ਕਾਲ ਨਹੀਂ ਕਰੂਗੇ। ਇਹ IRS ਵਾਲਿਆਂ ਨੇ ਬੇਨਤੀ ਕੀਤੀ ਹੈਗੀ ਆ ਜੀ। ਬਿਲਕੁਲ, ਇਹ ਜ਼ਰੂਰ ਜਿਹੜਾ ਸਾਰਿਆਂ ਨੂੰ ਧਿਆਨ ਰੱਖਣ ਦੀ ਇਸ ਦੇ ਵਿੱਚ ਜ਼ਰੂਰਤ ਹੈ। ਇਸ ਦੇ ਨਾਂ ਦੇ ਉੱਤੇ ਬਹੁਤ ਸਾਰੇ ਸਕੈਮ ਹੋਣੇ ਆ। ਬੜੇ ਜਿਹੜੇ ਲੋਕ ਆ ਉਹ ਐਵੇਂ ਇਹ ਨਾ ਹੋਵੇ ਵੀ ਇਸ ਚੈੱਕ ਦੀ ਉਡੀਕ ਦੇ ਵਿੱਚ ਆਪਣਾ ਜਿਹੜਾ ਆ ਉਹ ਹੋਰ ਹੀ ਕੰਮ ਜਿਹੜਾ ਉਹ ਖਰਾਬ ਜਿਹੜਾ ਉਹ ਕਰਵਾ ਲੈਣ। ਸੋ ਸਕੈਮ ਤੋਂ ਬਚਿਓ। ਤੁਹਾਨੂੰ ਕਾਲ ਜਿਹੜੀ ਹੈ ਕਿਸੇ ਨੇ ਨਹੀਂ ਕਰਨੀ, ਨਾ ਤੁਹਾਡੇ ਘਰਾਂ 'ਚ ਆ ਕੇ ਤੁਹਾਡੀ ਕੋਈ ਇਨਫੋਰਮੇਸ਼ਨ ਕਿਸੇ ਨੇ ਲੈਣੀ ਆ। ਜਿਹੜੀ ਆਲਰੇਡੀ ਤੁਸੀਂ ਟੈਕਸ ਭਰਨ ਵੇਲੇ ਇਨਫੋਰਮੇਸ਼ਨ ਵਰਤੀ ਆ, ਜਿਹਦੇ ਥਰੂ ਵੀ ਵਰਤੀ ਆ, ਉਸੇ ਦੇ ਜ਼ਰੀਏ ਹੀ ਤੁਹਾਨੂੰ ਜਿਹੜਾ ਆ ਇਹ ਵਾਪਸੀ ਜਿਹੜੇ ਆ ਇੱਧਰ ਤੁਹਾਡੇ ਮੇਲਿੰਗ ਐਡਰੈਸ ਦੇ ਉੱਤੇ, ਜੇ ਤੁਸੀਂ ਡਾਇਰੈਕਟ ਡਿਪੋਜ਼ਿਟ ਵਾਲਾ ਕੰਮ ਜਿਹੜਾ ਉਹ ਨਹੀਂ ਰੱਖਿਆ ਅਤੇ ਜਾਂ ਫਿਰ ਜਿਹੜਾ ਉਸ ਦੇ ਹਿਸਾਬ ਦੇ ਨਾਲ ਜਾਂ ਫਿਰ ਤੁਹਾਡੇ ਉਹਦੇ ਵਿੱਚ ਆਉਣਗੇ ਅਤੇ ਜਾਂ ਤੁਹਾਨੂੰ ਚੈੱਕ ਜਿਹੜਾ ਆਊਗਾ। ਕਾਲ ਉਹਨਾਂ ਨੇ ਜਿਹੜਾ ਆ ਉਹ ਨਹੀਂ ਕੀਤੀ ਹੈ, ਉਹਨਾਂ ਨੇ ਕਾਲ ਜਿਹੜੀ ਉਹ ਬਿਲਕੁਲ ਨਹੀਂ ਕਰਨੀ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਆ ਉਹ ਧਿਆਨ ਤੁਸੀਂ ਰੱਖਿਓ। ਐਵੇਂ ਜਿਹੜਾ ਆ ਕਿਸੇ ਸਕੈਮ ਦੇ ਵਿੱਚ ਆ ਉਹ ਨਾ ਫਸ ਜਿਓ। ਅਤੇ ਇਹੀ ਨਹੀਂ, ਅਨਇੰਪਲੋਇਮੈਂਟ ਨੂੰ ਲੈ ਕੇ ਵੀ ਕਿਸੇ ਨੇ ਕਾਲ ਨਹੀਂ ਕਰਨੀ ਤੁਹਾਨੂੰ, ਉਹਦੇ ਲਈ ਵੀ ਜਿਹੜਾ ਉਹ ਤੁਸੀਂ ਧਿਆਨ ਜਿਹੜਾ ਉਹ ਰੱਖਿਓ। ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੂੰ ਲੈ ਕੇ ਕਿਸੇ ਨੇ ਕਾਲ ਨਹੀਂ ਕਰਨੀ। ਡਿਸੇਬਲਡ ਜਿਹੜੀ ਤੁਹਾਨੂੰ ਮਿਲਦੀ ਆ ਉਸ ਨੂੰ ਲੈ ਕੇ ਤੁਹਾਨੂੰ ਕਿਸੇ ਨੇ ਕਾਲ ਜਿਹੜੀ ਆ ਉਹ ਨਹੀਂ ਕਰਨੀ। ਸੋ ਉਹ ਚੀਜ਼ਾਂ ਜਿਹੜੀਆਂ ਆ ਉਸੇ ਤਰੀਕੇ ਦੇ ਨਾਲ ਜਿਹੜੀਆਂ ਤੁਹਾਡੀਆਂ ਚੱਲਦੀਆਂ ਰਹਿਣੀਆਂ ਹੈਗੀਆਂ ਆ। ਅਤੇ ਇਹ ਨਹੀਂ ਆ ਵੀ ਉਹਨਾਂ ਨੇ ਕਹਿਣਾ ਵੀ ਹਾਂਜੀ ਤੁਹਾਨੂੰ ਦੱਸ ਦਿਓ ਅਤੇ ਤੁਹਾਨੂੰ ਜਿਹੜੇ ਹੋਰ ਡਾਲਰ ਦਵਾ ਦੇਣੇ। ਲਾਲਚ ਬਸ ਐਵੇਂ ਇਨਫੋਰਮੇਸ਼ਨ ਦੇ ਕੇ ਜਿਹੜੇ ਆਉਂਦੇ ਉਹ ਵੀ ਨਾ ਗਵਾ ਲਿਓ। ਸੋ ਇਸ ਲਈ ਇਹ ਪਲੀਜ਼ ਜਿਹੜੀ ਆ ਉਹ ਤੁਸੀਂ ਟਰਾਈ ਜਿਹੜੀ ਉਹ ਰੱਖੋ। ਬਾਰ-ਬਾਰ ਜਿਹੜੇ ਲੋਕ ਪੁੱਛ ਰਹੇ ਨੇ ਵੀ ਅਨਇੰਪਲੋਇਮੈਂਟ ਕਿੱਦਾਂ ਜਿਹੜੀ ਉਹ ਭਰਨੀ ਆ। ਇਸ ਮੌਕੇ ਇੱਕ ਹੀ ਤਰੀਕਾ ਹੈ ਅਨਇੰਪਲੋਇਮੈਂਟ ਦਾ ਕਲੇਮ ਫਾਈਲ ਕਰਨ ਦੇ ਲਈ, ਉਹ ਹੈਗਾ ਔਨਲਾਈਨ। ਹੁਣ ਚਾਹੇ ਕਿਸੇ ਨੂੰ ਕੰਪਿਊਟਰ ਚੰਗੀ ਤਰ੍ਹਾਂ ਆਉਂਦਾ ਹੈ ਜਾਂ ਨਹੀਂ ਆਉਂਦਾ, ਹੁਣ ਉਹ ਲੱਭੋ ਕੋਈ ਇਨਸਾਨ ਜਿਹੜਾ ਤੁਹਾਡੀ ਇਸ ਦੇ ਵਿੱਚ ਕੋਈ ਮਦਦ ਜਿਹੜੀ ਉਹ ਕਰ ਸਕੇ। ਆਪਣੇ ਸੂਬੇ ਦਾ ਨਾਮ, ਆਪਣੀ ਸਟੇਟ ਦਾ ਨਾਮ ਜਿਹੜਾ ਉਹ ਭਰੋ, ਨਾਲ ਇੰਪਲੋਇਮੈਂਟ ਆਫਿਸ ਲਿਖੋ ਜਾਂ ਫਿਰ ਆਪਣੇ ਸੂਬੇ ਦਾ ਸਟੇਟ ਦਾ ਨਾਮ ਲਿਖ ਕੇ ਅਤੇ ਨਾਲ ਅਨਇੰਪਲੋਇਮੈਂਟ ਫਾਈਲ ਕਲੇਮ ਜਿਹੜਾ ਆ ਉਹ ਲਿਖੋ। ਗੂਗਲ 'ਤੇ ਸਰਚ ਕਰੋ ਅਤੇ ਜਿਹੜੇ ਤੁਹਾਨੂੰ .gov ਵਾਲੇ ਜਿਹੜੇ ਲਿੰਕ ਹੋਣਗੇ ਉਹਨਾਂ ਦੇ ਉੱਤੇ ਤੁਸੀਂ ਜਾ ਕੇ ਫਿਰ ਜਿਹੜਾ ਹੈ ਆਪਣਾ ਕਲੇਮ ਆ ਉਹ ਭਰ ਸਕਦੇ ਆ। ਜਾਂ ਤੁਸੀਂ YouTube ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਬਣੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਫੋਲੋ ਕਰਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਆ। ਸੋ ਪਲੀਜ਼ ਇਹ ਕੰਮ ਕਰਦੇ ਹੋਏ ਵੀ ਕਿਤੇ ਐਵੇਂ ਗਲਤ ਵੈਬਸਾਈਟ 'ਤੇ ਆਪਣੀ ਇਨਫੋਰਮੇਸ਼ਨ ਭਰ ਕੇ ਉੱਥੇ ਵੀ ਜਿਹੜਾ ਕੰਮ ਖਰਾਬ ਨਾ ਕਰਵਾ ਲਿਓ। ਉਹ ਵੀ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਭਰ ਸਕਦੇ ਹੋ, ਉਸ ਨਾਲ ਭਰਿਓ। ਅਤੇ ਬਿਲਕੁਲ ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਐਡ ਜਿਹੜਾ ਉਹ ਕੀਤਾ ਗਿਆ ਵੀ ਉਹ ਅਨਇੰਪਲੋਇਮੈਂਟ ਲੈ ਸਕਦੇ ਨੇ, ਪਰ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਪੁੱਛਣਗੇ ਤੁਹਾਨੂੰ ਉਹ ਪ੍ਰੂਫ ਵਗੈਰਾ ਜਿਹੜੇ ਨਾਲ ਦੇ ਨਾਲ ਉਹ ਦਿਖਾਉਣੇ ਪੈਣਗੇ। ਇਹ ਨਾ ਹੋਵੇ ਵੀ ਕੰਮ ਵੀ ਕਰੀ ਜਾਂਦੇ ਹੋਇਓ ਅਤੇ ਬਾਅਦ ਦੇ ਵਿੱਚ ਅਨਇੰਪਲੋਇਮੈਂਟ ਵੀ ਜਿਹੜੀ ਉਹ ਲਈ ਜਾਂਦੇ ਹੋਇਓ। ਫਿਰ ਇਹੋ ਜਿਹੇ ਮੌਕੇ ਦੇ ਉੱਤੇ ਇੱਕ ਦੂਜੇ ਦਾ ਸਾਥ ਦੇਣ ਦੀ ਜ਼ਰੂਰਤ ਹੈ। ਉਹੀ ਜਿਹੜੀ ਅਨਇੰਪਲੋਇਮੈਂਟ ਦੇ ਲਈ ਫਾਈਲ ਕਰੇ ਜਿਨ੍ਹਾਂ ਦੇ ਆਈਦਰ ਘੰਟੇ ਘਟੇ ਨੇ ਜਾਂ ਉਹਨਾਂ ਦਾ ਬਿਲਕੁਲ ਕੰਮ ਜਿਹੜਾ ਉਹ ਠੱਪ ਹੋ ਚੁੱਕਾ ਹੋਇਆ। ਬਿਲਕੁਲ ਤੁਹਾਡਾ ਟੈਕਸ ਫਾਈਲ ਹੋਣਾ ਚਾਹੀਦਾ। ਜਿਨ੍ਹਾਂ ਨੇ ਨਹੀਂ ਫਾਈਲ ਕੀਤਾ 2018 ਦਾ, ਚਾਹੇ ਨਹੀਂ ਵੀ ਇਨਕਮ ਸੀ, ਤੁਸੀਂ ਆਪਣੇ ਟੈਕਸ ਜਿਹੜਾ ਤੁਹਾਡਾ ਅਕਾਊਂਟੈਂਟ ਹੈਗਾ ਟੈਕਸ ਭਰਨ ਵਾਲਾ ਉਹਦੇ ਨਾਲ ਗੱਲ ਕਰੋ, ਟੈਕਸ ਫਾਈਲ ਕਰੋ, ਤਦ ਹੀ ਤੁਹਾਨੂੰ ਜਿਹੜੀ ਇਹ ਪੇਮੈਂਟ ਮਿਲਣੀ ਹੈਗੀ ਆ। ਚਾਹੇ ਕਹਿੰਦੇ ਤੁਹਾਡੀ ਇਨਕਮ ਹੈਗੀ ਚਾਹੇ ਨਹੀਂ, ਸਾਰੇ ਜਾਣੇ ਜਿਹੜੀ ਆ ਸਾਰਿਆਂ ਨੂੰ ਉਹ ਪੇਮੈਂਟ ਜਾਊਗੀ ਜਿਨ੍ਹਾਂ ਨੇ ਟੈਕਸ ਭਰਿਆ। ਜੀ, ਚਾਹੇ ਜ਼ੀਰੋ ਇਨਕਮ ਹੀ ਸ਼ੋ ਹੁੰਦੀ ਹੋਵੇ, ਪਰ ਟੈਕਸ ਫਾਈਲ ਹੋਣਾ ਚਾਹੀਦਾ ਹੈਗਾ ਆ। ਸੋ ਇੱਕ ਇਹਦੇ 'ਚ ਇਹ ਵੀ ਆ ਵੀ ਜਿਹੜਾ ਅਕੋਰਡਿੰਗ ਟੂ ਇੱਕ ਸੈਨੇਟ ਏਡ ਜਿਹੜੀ ਇਹ ਪੇਮੈਂਟ ਤੁਹਾਨੂੰ ਆਉਣੀ ਹੈਗੀ ਆ, ਜਿੱਦਾਂ ਮੰਨ ਲਓ ਵੀ ਪਰ ਫੈਮਿਲੀ 3000 ਬਣ ਜਾਣੀ ਆ, 2400 ਜੇ 4 ਜਾਣੇ ਆ। ਜੇ 4 ਜਾਣੇ ਆ ਤਾਂ ਤੁਸੀਂ ਲਾ ਲਓ ਵੀ ਫਿਰ 2400-3400 ਜਿਹੜਾ ਉਹ ਬਣ ਜਾਣਾ, ਜੇ ਜੋ ਨਾਲ 2 ਜਾਣੇ ਵੀ। ਇਹ ਟੈਕਸੇਬਲ ਨਹੀਂ ਹੋਊਗੀ। ਸੋ ਕਈ ਵਾਰ ਕੀ ਹੁੰਦਾ ਵੀ ਗਵਰਨਮੈਂਟ ਪੈਸੇ ਦੇ ਦਿੰਦੀ ਆ,
ਮੁੜ ਕੇ 1099 ਇਸ਼ੂ ਕਰ ਦਿੰਦੀ। ਸੋ ਇਹ ਇਸ ਇਨਕਮ ਦੇ ਉੱਤੇ tax ਕਿਸੇ ਤਰ੍ਹਾਂ free ਦਾ ਟੈਕਸ ਫਰੀ ਹੈਗੀ ਆ। ਜੀ ਸੋ ਇਹ ਜ਼ਰੂਰ ਬਿਲਕੁਲ ਧਿਆਨ 'ਚ ਰੱਖਣ ਵਾਲੀ ਗੱਲ ਹੈਗੀ ਆ ਜੀ ਬਿਲਕੁਲ। ਸੋ ਇਹ ਤੇ ਇੱਕ ਇਹ ਵੀ ਦੱਸਿਆ ਗਿਆ ਵੀ ਜਿਨ੍ਹਾਂ ਦੇ ਲੋਕਾਂ ਨੇ ਟੈਕਸ ਫਾਈਲ ਕੀਤਾ ਹੈਗਾ ਆ, ਕਿੰਨਾ ਵੀ ਕੀਤਾ ਹੋਵੇ, ਇਟ ਡਜ਼ ਨੋਟ ਮੈਟਰ, $1 ਤੋਂ ਲੈ ਕੇ 1 ਮਿਲੀਅਨ ਦਾ ਜੋ ਵੀ, ਤੇ ਤੁਹਾਨੂੰ ਜਿਨ੍ਹਾਂ ਨੇ ਬੈਂਕ ਦੀ ਇਨਫੋਰਮੇਸ਼ਨ ਦਿੱਤੀ ਆ ਜਦੋਂ ਟੈਕਸ ਫਾਈਲ ਕੀਤਾ, ਤੁਹਾਨੂੰ ਰਿਟਰਨ ਹੋਇਆ ਜਾਂ ਗਿਆ, ਕਈ ਵਾਰੀ ਕੀ ਹੁੰਦਾ ਬੈਂਕ 'ਚੋਂ ਤੁਸੀਂ ਪੈਸੇ ਦੇ ਦਿੰਦੇ ਆ, ਉਹਨਾਂ ਨੂੰ ਜਿਹੜੀ ਆ ਇਹ ਪੇਮੈਂਟ ਵਿਦਿਨ 3 ਵੀਕਸ 'ਚ ਮਿਲ ਜਾਣੀ ਆ, 3 ਹਫ਼ਤਿਆਂ 'ਚ। ਅਤੇ 50% ਲੋਕਾਂ ਨੇ ਜਿਨ੍ਹਾਂ ਨੇ IRS ਕੋਲ ਟੈਕਸ ਫਾਈਲ ਕੀਤਾ, ਉਹਨਾਂ ਕੋਲ ਜਿਹੜੀ IRS ਦੇ ਕੋਲ ਇਨਫੋਰਮੇਸ਼ਨ ਆ ਬੈਂਕ ਦੀ, ਅਤੇ 50% ਲੋਕਾਂ ਦੀ IRS ਕੋਲ ਇਨਫੋਰਮੇਸ਼ਨ ਹੈ ਨਹੀਂ। ਸੋ ਉਹਨਾਂ ਨੂੰ ਚੈੱਕ ਜਿਹੜੇ ਆ ਮੇਲ 'ਚ ਆਊਗੇ, ਉਹਨਾਂ ਨੂੰ ਕਹਿੰਦੇ ਪਈ ਕਈ ਵੀਕ ਜਾਂ ਕਈ ਮਹੀਨੇ ਵੀ ਲੱਗ ਸਕਦੇ ਆ ਮੇਲ ਦੇ ਵਿੱਚ ਆਉਣ ਨੂੰ, ਕਿਉਂਕਿ ਮਿਲੀਅਨਸ ਆਫ ਚੈੱਕ ਜਿਹੜੇ ਆ ਉਹ ਗਵਰਨਮੈਂਟ ਨੇ ਇਸ਼ੂ ਕਰਨੇ। ਬਿਲਕੁਲ। ਬਹੁਤ ਸਾਰੇ ਕਈ ਲੋਕ ਪੁੱਛ ਰਹੇ ਨੇ ਵੀ ਜਿਹੜੇ ਕੋਈ ਅਨਇੰਪਲੋਇਡ ਹੋ ਗਏ ਕਿ ਉਹਨਾਂ ਨੂੰ ਵੀ ਚੈੱਕ ਮਿਲਣਗੇ। ਬਿਲਕੁਲ, ਜਿਨ੍ਹਾਂ ਨੇ ਟੈਕਸ ਭਰਿਆ ਇਹ 2 ਟੋਟਲੀ ਡਿਫਰੈਂਟ ਚੀਜ਼ਾਂ ਨੇ। ਇਹ ਜਿਨ੍ਹਾਂ ਨੇ ਟੈਕਸ ਭਰਿਆ ਇਰਰਿਸਪੈਕਟਿਵ ਤੁਸੀਂ ਸਿਟੀਜ਼ਨ ਹੋ, ਗ੍ਰੀਨ ਕਾਰਡ ਹੋਲਡਰ ਹੋ, ਤੁਹਾਡਾ ਜਿੱਦਾਂ ਦਾ ਵੀ ਸਟੇਟਸ ਜਿਹੜਾ ਆ ਇਮੀਗ੍ਰੇਸ਼ਨ ਦਾ ਜਿਹੜਾ ਉਹ ਹੈਗਾ, ਉਹ ਡਜ਼ ਨਾਟ ਮੈਟਰ। ਜਿੰਨੀ ਦੇਰ ਤੱਕ ਤੁਸੀਂ ਟੈਕਸ ਭਰਿਆ ਆ ਉਹਨਾਂ ਨੂੰ ਇਹ ਜਿਹੜਾ ਸਟਿਮੂਲਸ ਪੈਕੇਜ ਦੇ ਅਧੀਨ ਜਿਹੜਾ ਆ ਉਹ ਰਾਹਤ ਜਿਹੜੀ ਉਹ ਮਿਲੇਗੀ। ਅਤੇ ਜਿਨ੍ਹਾਂ ਦੀ ਨੌਕਰੀ ਗਈ ਆ ਉਹ ਅਨਇੰਪਲੋਇਮੈਂਟ ਵੱਖਰੇ ਤੌਰ ਦੇ ਉੱਤੇ ਜਿਹੜੀ ਆ ਉਹਨਾਂ ਨੇ ਉਹ ਭਰਨੀ ਹੈਗੀ ਆ। ਸੋ ਉਹ ਵੱਖਰੀਆਂ ਚੀਜ਼ਾਂ ਆ। ਅਤੇ ਇਹ ਬਾਰ-ਬਾਰ ਜਿਹੜਾ ਆਪਾਂ ਦੱਸਦੇ ਜਾਈਏ, ਜਿਹੜਾ ਸਟਿਮੂਲਸ ਪੈਕੇਜ ਜਿਹੜਾ ਮਿਲਣਾ ਆ ਅਤੇ ਨਾਲ ਇਹ ਜਿਹੜੀ ਅਨਇੰਪਲੋਇਮੈਂਟ ਆ, ਇਹ ਉਹਨਾਂ ਨੇ ਦੱਸਿਆ ਆ ਵੀ ਇਹ ਕਿਤੇ ਨਾ ਕਿਤੇ ਜਿਹੜਾ ਇਸ ਨੂੰ ਉਹ ਨਾ ਦੇਖਿਆ ਜਾਵੇ ਵੀ ਜਿਹੜਾ ਪਬਲਿਕ ਚਾਰਜ ਦੇ ਅਧੀਨ ਜਿਹੜਾ ਇਸ ਨੂੰ ਨਹੀਂ ਦੇਖਿਆ ਜਾਊਗਾ। ਕਈ ਥਾਵਾਂ ਤੋਂ ਇਹ ਚਰਚਾ ਜਿਹੜੀ ਆ ਉਹ ਸੁਣਨ ਨੂੰ ਮਿਲ ਰਹੀ ਸੀਗੀ। ਸੋ ਉਹਨਾਂ ਨੇ ਕਿਹਾ ਵੀ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਉਹ ਪਬਲਿਕ ਚਾਰਜ ਜਿਹੜਾ ਉਹ ਨਹੀਂ ਗਿਣਿਆ ਜਾਊਗਾ। ਪਰ ਆਉਣ ਵਾਲੇ ਦਿਨਾਂ 'ਚ ਇਸ ਦੇ ਵਿੱਚ ਕਾਫੀ ਕਲੈਰਿਟੀ ਜਿਹੜੀ ਉਹ ਆ ਜਾਊਗੀ। ਪਰ ਲੱਗਦਾ ਨਹੀਂ ਹੈ ਹਰਜੋਤ ਸਿੰਘ ਜੀ ਇਸ ਨੂੰ ਪਬਲਿਕ ਚਾਰਜ ਦੇ ਵਜੋਂ ਗਿਣਿਆ ਜਾਊਗਾ, ਕਿਉਂਕਿ ਇਸ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ ਜਿਹੜੀ ਰਾਹਤ ਜਿਹੜੀ ਉਹ ਦੇਣ ਜਾ ਰਹੇ ਨੇ। ਖਾਸ ਕਰਕੇ ਇੱਕ ਤਾਂ ਜਿਹੜੇ ਆਲਰੇਡੀ ਕੰਮ ਕਰਦੇ ਸੀ, ਟੈਕਸ ਭਰਦੇ ਸੀ, ਉਹਨਾਂ ਨੇ ਲਈ ਅਨਇੰਪਲੋਇਮੈਂਟ, ਅਤੇ ਜਾਂ ਜਿਨ੍ਹਾਂ ਨੇ ਪਹਿਲੋਂ ਟੈਕਸ ਭਰੇ ਹੋਏ ਸੀ ਉਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਸਟਿਮੂਲਸ ਪੈਕੇਜ 'ਚੋਂ ਜਿਹੜੇ ਡਾਲਰ ਆ ਉਹ ਮਿਲਣਗੇ। ਸੋ ਜੇ ਕੋਈ ਕਪਲ ਜਿਨ੍ਹਾਂ ਦਾ ਇਨਕਮ 1.5 ਲੱਖ ਤੋਂ ਵੱਧ ਉਹ ਭਰਦੇ ਨੇ, ਉਹਨਾਂ ਨੂੰ ਇਸ ਸਟਿਮੂਲਸ ਪੈਕੇਜ ਦੇ ਵਿੱਚ ਜਿਹੜਾ ਉਹ ਕੁਛ ਨਹੀਂ ਹੈਗਾ। ਅਤੇ ਜੇ ਕੋਈ ਇਕੱਲਾ ਆ, ਸਿੰਗਲ ਆ, ਅਤੇ ਉਸ ਦੀ ਜਿਹੜੀ 75,000 ਤੋਂ ਵੱਧ ਜਿਹੜਾ ਉਹ ਟੈਕਸ ਭਰ ਰਿਹਾ, ਉਹਨਾਂ ਨੂੰ ਵੀ ਇਸ ਦੇ ਵਿੱਚ ਕੁਛ ਵੀ ਨਹੀਂ ਮਿਲੇਗਾ। ਜੀ ਇਸੇ ਤਰ੍ਹਾਂ ਜੇ ਇੱਕ ਕਹਿੰਦੇ ਪਈ ਜਦੋਂ ਦਾ ਲੋਕਡਾਊਨ ਹੋਇਆ ਆ, ਜਿਹੜੀ ਵਾਇਲੈਂਸ ਹੈਗੀ ਆ, ਫੈਮਿਲੀ ਵਾਇਲੈਂਸ, ਉਹ ਵੱਧ ਗਈ ਹੈਗੀ ਆ, ਖਾਸ ਕਰਕੇ ਵਿਮਨ ਦੇ ਅਗੇਂਸਟ। ਸੋ ਉਹਨੂੰ ਦੇਖਦੇ ਹੋਏ ਇਸ ਬਿੱਲ ਦੇ ਵਿੱਚ $45 ਮਿਲੀਅਨ ਵੀ ਰੱਖਿਆ ਗਿਆ ਆ ਉਸ ਨੂੰ ਫਾਈਟ ਕਰਨ ਦੇ ਲਈ। $100 ਬਿਲੀਅਨ ਜਿਹੜਾ ਆ ਹੈਲਥ ਕੇਅਰ ਪ੍ਰੋਵਾਈਡਰਸ ਜਿਹੜੇ ਵੀ ਫਿਜ਼ੀਸ਼ੀਅਨਸ ਆ, ਹੌਸਪੀਟਲਸ ਆ, ਨਰਸਿਸ ਆ, ਉਹਨਾਂ ਦੇ ਲਈ ਰੱਖਿਆ ਗਿਆ ਹੈਗਾ ਆ। ਸੋ ਇਹ ਕਾਫੀ ਗੁੱਡ ਗੱਲ ਹੈਗੀ ਆ, ਕਿਉਂਕਿ ਜਿਹੜੇ ਹੈਲਥ ਕੇਅਰ ਦੇ ਲਈ ਸਭ ਤੋਂ ਵੱਧ ਜਿਹੜੇ ਆ ਪੈਸੇ ਰੱਖਣੇ ਚਾਹੀਦੇ ਆ, ਕਿਉਂਕਿ ਜਿਹੜੀ ਸਿਚੁਏਸ਼ਨ 'ਚੋਂ ਆਪਾਂ ਜਾ ਰਹੇ ਹੈਗੇ ਆ। ਜੀ ਸੋ ਬਾਰ-ਬਾਰ ਜਿਹੜੇ ਲੋਕ ਆਪਾਂ ਨੂੰ ਪੁੱਛ ਰਹੇ ਆ ਵੀ ਕਿਹੜੇ ਲੋਕ ਅਨਇੰਪਲੋਇਮੈਂਟ ਜਿਹੜੇ ਫਾਈਲ ਕਰ ਸਕਦੇ। ਇੱਕ ਤਾਂ W2 ਵਾਲੇ, ਉਹ ਸਾਰੇ ਲੋਕ ਜਿਨ੍ਹਾਂ ਦੀ ਨੌਕਰੀ ਗਈ ਆ ਅਤੇ ਜਾਂ ਜਿਨ੍ਹਾਂ ਦੇ ਘੰਟੇ ਘੱਟ ਗਏ ਨੇ, ਇਹ W2 ਜਿਹੜੇ ਜਿਨ੍ਹਾਂ ਨੂੰ ਇਸ਼ੂ ਹੁੰਦਾ ਹੈ, ਪੇ ਸਟੱਬ ਜਿਨ੍ਹਾਂ ਨੂੰ ਉਹ ਮਿਲਦਾ ਆ। ਸੈਲਫ ਇੰਪਲੋਇਡ ਵੀ ਬਹੁਤ ਸਾਰੇ, ਜਿਨ੍ਹਾਂ ਵਿੱਚ ਊਬਰ, ਲਿਫਟ ਵਾਲੇ ਵੀ ਆ, ਬਹੁਤ ਸਾਰੇ ਜਿਹੜੇ ਸਮੌਲ ਜਿਨ੍ਹਾਂ ਦੀਆਂ ਇੱਕ ਟਰੱਕ ਵਾਲੇ ਵੀ ਆ, ਓਨਰ ਆਪਰੇਟਰ ਵੀ ਜਿਹੜੇ ਉਸ ਦੇ ਵਿੱਚ ਹੋ ਸਕਦੇ ਨੇ, ਉਹ ਵੀ ਜਿਹੜੇ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ। ਸੋ ਜਿਹੜੇ ਕਈ ਡਰਾਈਵਰਸ ਹੁਣ 1099 ਲੈਂਦੇ ਆ, ਆਈ ਡੋਂਟ ਨੋ ਕਿੱਦਾਂ, ਪਰ ਅਪਲਾਈ ਕਰਕੇ ਜਿਹੜਾ ਜੀ ਦੇਖ ਲਓ। ਅਸੀਂ ਤਾਂ ਇਹੀ ਕਹਿ ਸਕਦੇ ਹਾਂ, ਜੇ ਤਾਂ ਉਹਨਾਂ ਨੇ ਕਲੇਮ ਤੁਹਾਡਾ ਪਾਸ ਕਰਤਾ, ਫਿਰ ਤਾਂ ਤੁਹਾਨੂੰ ਜਿਹੜੇ ਅਨਇੰਪਲੋਇਮੈਂਟ ਜਿਹੜੀ ਇਸ ਦੇ ਵਿੱਚ ਮਿਲ ਜੂਗੀ। ਪਰ ਇਸ ਦੇ ਉੱਤੇ ਨਾਲ ਦੇ ਨਾਲ ਇਹ ਸੋਚਣ ਦੀ ਤੁਹਾਨੂੰ ਜ਼ਰੂਰਤ ਆ ਵੀ ਅਜਿਹੀ ਸਥਿਤੀ ਦੇ ਵਿੱਚ ਜੇ ਹੁਣ ਤਾਂ ਚਲੋ ਇਹ ਅਲਾਓ ਕਰ ਰਹੇ ਆ, ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਚੀਜ਼ ਅਲਾਓ ਹੋਊਗੀ ਕਿ ਨਹੀਂ। ਸੋ ਆਪਾਂ ਕਿਉਂ ਨਾ ਜਿਹੜੇ ਸਹੀ ਤਰੀਕੇ ਦੇ ਨਾਲ, ਸਹੀ ਢੰਗ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੇ ਕੈਸ਼ 'ਤੇ ਕੰਮ ਕਰਦੇ ਸੀ ਉਹ ਅਨਪਲਾਇਮੈਂਟ ਨਹੀਂ ਲੈ ਸਕਦੇ ਹੈਗੇ। ਸੋ ਉਹਨਾਂ ਨੂੰ ਇਹ $1,200 ਵਾਲਾ ਜੇ ਉਹਨਾਂ ਨੇ ਫਾਈਲ ਕੀਤਾ ਹੋਇਆ, ਕਈ ਵਾਰੀ ਹਸਬੈਂਡ ਵਾਈਫ ਦਾ ਹੁੰਦਾ ਹੈਗਾ, ਟੈਕਸ ਰਿਟਰਨ ਫਾਈਲ ਕੀਤਾ, ਵਾਈਫ ਕੰਮ ਨਹੀਂ ਕਰਦੀ, ਤੁਸੀਂ ਸ਼ੋਅ ਕਰਦੇ ਵੀ ਨਹੀਂ ਕੰਮ ਕਰਦੀ, ਪਰ ਉਹ $1,200 ਉਹ ਦੋਨਾਂ ਨੂੰ ਮਿਲ ਜਾਊਗਾ। ਪਰ ਅਨਇੰਪਲੋਇਮੈਂਟ ਨਹੀਂ ਫਾਈਲ ਕਰ ਸਕਦੇ। ਜੇ ਇਕੱਲੇ ਕੈਸ਼ ਦੇ ਉੱਤੇ ਹੀ 100% ਕੈਸ਼ 'ਤੇ ਹੀ ਕੰਮ ਕਰਦੇ ਸੀ, ਕਦੀ ਉਸ ਚੀਜ਼ ਦਾ ਜਿਹੜਾ ਉਹਨਾਂ ਨੇ ਟੈਕਸ ਭਰਿਆ ਹੀ ਨਹੀਂ ਸੀਗਾ। ਸੋ ਉਹ ਚੀਜ਼ ਜਿਹੜੀ ਉਹਨਾਂ ਨੇ ਸ਼ੋਅ ਹੀ ਨਹੀਂ ਕਦੀ ਕੀਤਾ, ਸੋ ਉਹ ਵੀ ਅਨਇੰਪਲੋਇਮੈਂਟ ਨਹੀਂ ਫਾਈਲ ਜਿਹੜੀ ਉਹ ਕਰ ਸਕਦੇ। ਅਤੇ ਡਿਸੇਬਿਲਿਟੀ ਵਾਲੇ ਇਸ ਲਈ ਨਹੀਂ ਕਰ ਸਕਦੇ ਕਿਉਂਕਿ ਉਹ ਆਲਰੇਡੀ ਉਹ ਕੰਮ ਨਹੀਂ ਕਰ ਰਹੇ ਹੁੰਦੇ। ਕੰਮ ਅਨਇੰਪਲੋਇਮੈਂਟ ਉਹੀ ਬੰਦਾ ਇਨਸਾਨ ਜਿਹੜਾ ਅਪਲਾਈ ਕਰ ਸਕਦਾ ਜਿਹੜਾ ਕੰਮ ਪਹਿਲੋਂ ਕਰ ਰਿਹਾ ਹੋਵੇ, ਜਿਹਦੇ ਕੋਲ ਲੀਗਲੀ ਜਿਹੜਾ ਉਹਦੇ ਪੇ ਸਟੱਬ ਜਿਹੜੇ ਉਹਨੂੰ ਇਸ਼ੂ ਹੋਏ ਹੋਣ,
ਜਾਂ ਉਸਦੇ ਕੋਲ ਕੋਈ ਨਾ ਕੋਈ ਇੱਦਾਂ ਬਿਜ਼ਨਸ ਦੇ ਹਿਸਾਬ ਦੇ ਨਾਲ ਜਿਹੜਾ ਦਿਖਾਉਣ ਨੂੰ ਕੋਈ ਚੀਜ਼ ਜਿਹੜੀ ਉਹ ਐਕਚੁਅਲ ਦੇ ਵਿੱਚ ਹੋਵੇ ਅਤੇ ਬਾਅਦ ਦੇ ਵਿੱਚ ਜਿਹੜਾ ਉਹ ਕੰਮ ਛੁੱਟ ਜਾਵੇ, ਚਾਹੇ ਉਹ ਗਿਗ ਵਰਕਰ ਆ ਅਤੇ ਚਾਹੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਉਹ 1099 ਦੇ ਉੱਤੇ ਚਾਹੇ ਉਹ ਕੰਮ ਕਰਦਾ ਹੈ। ਸੋ ਉਹ ਸਾਰੇ ਜਿਹੜੇ ਆ ਜ਼ਰੂਰ ਧਿਆਨ ਦੇ ਨਾਲ ਅਪਲਾਈ ਕਰ ਸਕਦੇ। H1B ਇੰਪਲੋਈ ਜਿਹੜਾ ਅਨਇੰਪਲੋਇਮੈਂਟ ਲੈ ਸਕਦਾ ਹੈ ਕਿ ਨਹੀਂ, ਆਈ ਥਿੰਕ ਅਪਲਾਈ ਜਿਹੜਾ ਤੁਸੀਂ ਜ਼ਰੂਰ ਕਰ ਸਕਦੇ ਆ। ਸੋ ਕਿਉਂਕਿ H1B ਜਿਹੜਾ ਵੀਜ਼ਾ ਉਹ ਇੱਕ ਕੰਪਨੀ ਦੇ ਨਾਲ ਜਿਹੜਾ ਜੁੜਿਆ ਹੁੰਦਾ ਆ, ਕੀ ਕਹਿ ਕੇ ਉਹਨਾਂ ਨੇ ਜਿਹੜਾ ਉਹ ਕੀਤਾ ਆ, ਆਈ ਥਿੰਕ ਅਪਲਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਤੁਸੀਂ ਅਪਲਾਈ ਜਿਹੜਾ ਉਹ ਜ਼ਰੂਰ ਕਰ ਸਕਦੇ ਆ ਵੀ ਫਿਰ ਐਟਲੀਸਟ ਤੁਹਾਨੂੰ ਉਹ ਦੱਸ ਦੇਣਗੇ ਵੀ ਕੀ ਇਹ ਉਹਨਾਂ ਨੇ ਅਪਰੂਵ ਕਰਨਾ ਹੈ ਕਲੇਮ ਜਾਂ ਨਹੀਂ ਕਰਨਾ। ਰਾਈਟ ਨਾਓ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਤੁਹਾਨੂੰ ਜੇ ਅਪਲਾਈ ਕਰਤਾ ਤਾਂ ਉਹਦੇ ਵਿੱਚ ਕੋਈ ਬੈਡ ਸਿਚੁਏਸ਼ਨ ਹੋ ਜੂਗੀ, ਆਈਦਰ ਯੈਸ ਜਾਂ ਆਈਦਰ ਨੋ ਜਿਹੜਾ ਉਹ ਤੁਹਾਨੂੰ ਆਖਣਗੇ ਵੀ ਤੁਹਾਡੀ ਅਨਇੰਪਲੋਇਮੈਂਟ ਕਲੇਮ ਜਿਹੜਾ ਉਹ ਫਾਈਲ ਹੋ ਸਕਦਾ ਆ, ਉਹਨੂੰ ਅਪਰੂਵ ਕੀਤਾ ਜਾ ਸਕਦਾ ਆ ਜਾਂ ਨਹੀਂ ਜੀ। ਸੋ ਬਿਲਕੁਲ ਇੱਕ ਇਹ ਵੀ ਕੁਐਸਚਨ ਹੈਗਾ ਵੀ ਜਿਹੜਾ ਫੈਡਰਲ ਜਿਹੜੀ ਹੋਣੀ ਆ ਅਨਇੰਪਲੋਇਮੈਂਟ ਬੈਨੀਫਿਟ ਉਹ ਸੈਪਰੇਟ ਅਪਲਾਈ ਕਰਨਾ ਪਊਗਾ? ਨਹੀਂ, ਜਿਹੜੀ ਸਟੇਟ ਦੀ ਅਨਇੰਪਲੋਇਮੈਂਟ ਆਫਿਸ ਆ ਉਹੀ 'ਚ ਤੁਸੀਂ ਅਪਲਾਈ ਕਰਨਾ, ਉਸ ਅਨਇੰਪਲੋਇਮੈਂਟ 'ਤੇ ਪਲੱਸ $600 ਪਰ ਵੀਕ ਅਪ ਟੂ ਸ਼ਾਇਦ 4 months ਹੈਗਾ ਆ, ਉਹ ਜਿਹੜਾ ਫੈਡਰਲ ਗਵਰਨਮੈਂਟ ਨੇ ਦੇਣਾ ਹੈਗਾ ਆ। ਪਰ ਕੈਲੀਫੋਰਨੀਆ ਦੇ ਵਿੱਚ ਹਜੇ ਉਹ ਉਹਨਾਂ ਦਾ ਸੌਫਟਵੇਅਰ ਸੈਟਅਪ ਨਹੀਂ, ਪਰ ਉਹ ਪੈਸੇ ਮਿਲੂਗੇ ਜ਼ਰੂਰ, ਪਰ ਉਹਨੂੰ ਕਾਫੀ ਲੰਮਾ ਸਮਾਂ ਲੱਗ ਸਕਦਾ। ਪਰ ਤੁਹਾਡੀ ਜਿਹੜੀ ਐਪਲੀਕੇਸ਼ਨ ਇੱਕੋ ਹੀ ਹੋਣੀ ਆ। ਤੇ ਹੋ ਸਕਦਾ ਹਰਜੋਤ ਸਿੰਘ ਜੀ ਉੱਦਾਂ ਦੇ ਹਾਈਟੈਕ ਹੈਗਾ ਕੈਲੀਫੋਰਨੀਆ ਮੰਨਿਆ ਜਾਂਦਾ ਵੀ ਸ਼ਾਇਦ ਇਹਦੇ ਉੱਤੇ ਜਲਦੀ ਕਾਰਵਾਈ ਵੀ ਜਿਹੜੀ ਆ ਕੋਈ ਨਾ ਕੋਈ ਕਰ ਦੇਣ। ਆਈ ਥਿੰਕ ਬੈਟਰ ਜਿਹੜਾ ਉਹ ਰਹੂਗਾ। ਇੱਕ ਇਹ ਆ ਵੀ ਹਸਬੈਂਡ ਐਂਡ ਵਾਈਫ ਜੇ ਦੋਨੋਂ ਲੇ ਆਫ ਹੋ ਜਾਂਦੇ ਆ ਵੀ ਇੱਕ ਨਹੀਂ ਦੋਨੋਂ ਐਪਲੀਕੇਸ਼ਨਾਂ ਹਰ ਇੱਕ ਘਰ ਦਾ ਮੈਂਬਰ ਜੇ ਹਸਬੈਂਡ ਵਾਈਫ ਕੋਈ ਵੀ ਜੇ ਤੁਹਾਡਾ ਬੱਚਾ ਜੇ ਸੈਪਰੇਟ ਹਰ ਇੱਕ ਨੂੰ ਸੈਪਰੇਟ ਐਪਲੀਕੇਸ਼ਨ ਭਰਨੀ ਪੈਣੀ ਆ ਅਨਇੰਪਲੋਇਮੈਂਟ ਜੇ ਨੌਕਰੀ ਗਈ ਆ ਜਾਂ ਫਿਰ ਜਿਹੜਾ ਆ ਤੁਸੀਂ ਕਿਤੇ ਨਾ ਕਿਤੇ ਤੁਸੀਂ ਟੈਕਸ ਜਿਹੜਾ ਵੱਖਰਾ ਜਿਹੜਾ ਉਹ ਭਰਿਆ, ਨੌਕਰੀ ਗਈ ਆ, ਘੰਟੇ ਜਿਹੜੇ ਉਹ ਘਟੇ ਆ। ਸੋ ਬਿਲਕੁਲ ਜਿਹੜੇ ਸੋਸ਼ਲ ਸਿਕਿਉਰਿਟੀ ਜਿਨ੍ਹਾਂ ਨੂੰ ਮਿਲ ਰਹੀ ਸੀ ਜੇ ਉਹ ਚਾਹੇ $0 ਦੇ ਉੱਤੇ ਜਾਂ ਜਿੰਨੀ ਵੀ ਸੋਸ਼ਲ ਸਿਕਿਉਰਿਟੀ ਮਿਲਦੀ ਸੀ, ਕਿਉਂਕਿ ਉਹ ਵੀ ਟੈਕਸ ਉਹ ਇਨਕਮ ਸ਼ੋ ਹੁੰਦੀ ਆ, ਉਹ ਜੇ ਤੁਸੀਂ ਟੈਕਸ ਨਹੀਂ ਲੱਗਦਾ, ਹਾਂ ਉਹਦੇ ਤੇ ਟੈਕਸ ਉੱਦਾਂ ਨਹੀਂ ਲੱਗਦਾ ਕਿਉਂਕਿ ਉਹ ਉਸ ਸਲੈਬ ਤੋਂ ਥੱਲੇ ਜਿਹੜਾ ਉਹ ਆ ਜਾਂਦੀ ਆ। ਅਤੇ ਜੇ ਉਹਨਾਂ ਨੂੰ ਵੀ ਉੱਦਾਂ ਕਹਿ ਰਹੇ ਆ ਵੀ ਉਹਨਾਂ ਨੂੰ ਵੀ ਵਨ ਟਾਈਮ ਜਿਹੜੀ ਸਟਿਮੂਲਸ ਪੈਕੇਜ ਦੇ ਵਿੱਚੋਂ ਮਿਲੂਗੀ, ਉਹਨਾਂ ਨੂੰ ਅਨਇੰਪਲੋਇਮੈਂਟ ਨਹੀਂ ਹੁੰਦੀ, ਉਹਨਾਂ ਦੇ ਲਈ ਇਹ ਜਿਹੜਾ ਸਟਿਮੂਲਸ ਪੈਕੇਜ ਵਨ ਟਾਈਮ ਪੇਮੈਂਟ ਜਿਹੜੀ ਹੈਗੀ $1200 ਪਰ ਅਡਲਟ ਦੇ ਹਿਸਾਬ ਦੇ ਨਾਲ ਉਹ ਮਿਲ ਸਕਦੀ ਹੈਗੀ ਆ। ਬਿਲਕੁਲ ਉਹਨਾਂ ਨੂੰ ਮਿਲ ਸਕਦੀ ਹੈਗੀ ਆ, ਪਰ ਟੈਕਸ ਫਾਈਲ ਹੋਣਾ ਚਾਹੀਦਾ ਆ। ਉਹਦੇ ਲਈ ਤੁਸੀਂ ਆਪਣਾ ਜਿਹੜਾ ਟੈਕਸ ਵਾਲਾ ਹੈ ਨਾ ਉਹਦੇ ਨਾਲ ਗੱਲ ਕਰ ਲਿਓ। ਕਈ ਬੱਚੇ ਹੁੰਦੇ ਔਨਲਾਈਨ ਵੀ ਫਾਈਲ ਕਰ ਸਕਦੇ, ਕੋਈ ਐਡਾ ਉਹਦਾ ਹਾਰਡ ਨਹੀਂ, ਜੇ ਤੁਹਾਡੀ ਇਨਕਮ ਹੀ ਨਹੀਂ ਹੈਗੀ ਅਤੇ ਤੁਸੀਂ ਜ਼ੀਰੋ ਕਰਕੇ ਉਹਨੂੰ ਫਾਈਲ ਕਰ ਸਕਦੇ ਆ। ਅਤੇ ਦੂਜਾ ਮੈਂ ਕਨਫਰਮ ਕਰਦਾ ਵੀ ਜਿਹੜੀ ਫੈਡਰਲ ਗਵਰਨਮੈਂਟ ਨੇ ਸਟੇਟ ਦੀ ਜਿਹੜੀ ਤੁਹਾਡੀ ਅਨਇੰਪਲੋਇਮੈਂਟ ਤੋਂ $600 ਆ ਪਰ ਵੀਕ ਅਪ ਟੂ 4 months ਉਹਨੂੰ ਰੱਖੇ ਆ, ਐਕਸਟਰਾ ਮਿਲਣੇ ਹੈਗੇ ਆ। ਹਰਜੋਤ ਸਿੰਘ ਜੀ ਕਈ ਪੁੱਛ ਰਹੇ ਨੇ ਵੀ ਜਿਹੜਾ ਕਿਸੇ ਨੇ 2018 'ਚ 75,000 ਤੋਂ ਘੱਟ ਭਰਿਆ, 2019 ਦਾ ਆਲਰੇਡੀ ਭਰਤਾ 75,000 ਤੋਂ ਉੱਤੇ, ਉਹਨਾਂ ਦੇ ਲਈ ਕੀ ਹੋਊਗਾ? ਕੀ ਉਹਨਾਂ ਨੇ 2018 ਦਾ ਟੈਕਸ ਰਿਟਰਨ ਚੈੱਕ ਕਰਨਾ ਹੈ ਸਾਰਿਆਂ ਦਾ ਕਿ 2019 ਦਾ? ਜੀ ਸੋ ਜਿੱਥੇ ਤੱਕ ਮੈਂ ਪੜ੍ਹਿਆ ਵੀ ਉਹਨੇ 2018 ਲਿਖਿਆ ਸੀ, ਪਰ 75,000 ਜੇ ਪਰ ਪਰਸਨ ਆ, ਪਰ ਫੈਮਿਲੀ ਨਹੀਂ ਜੀ। ਪਰ ਜੇ ਹਸਬੈਂਡ ਵਾਈਫ ਆ ਤੁਸੀਂ ਫਿਰ 1.5 ਲੱਖ ਤੋਂ ਥੱਲੇ ਆ, ਫਿਰ ਸਟਿਲ ਤੁਸੀਂ ਕੁਆਲੀਫਾਈ ਕਰਦੇ ਹੈਗੇ ਜੇ ਇਕੱਲੇ ਆ। ਸੋ ਕਿਉਂਕਿ 2019 ਦਾ ਤਾਂ ਇੱਦਾਂ ਹੈ ਨਾ, ਕਿਉਂਕਿ ਅਜੇ ਸਾਰਿਆਂ ਨੇ ਟੈਕਸ ਭਰਿਆ ਨਹੀਂ, ਸੋ ਉਸ ਦੇ ਹਿਸਾਬ ਦੇ ਨਾਲ ਉਹ ਬੇਸਲਾਈਨ ਕਰ ਨਹੀਂ ਸਕਦੇ। ਸੋ ਆਈ ਥਿੰਕ ਜਿੱਥੋਂ ਤੱਕ ਇੰਨੀ ਸਮਝ ਆਉਂਦੀ ਹੈ ਵੀ 2018 ਤੱਕ ਜਿਹੜਾ ਉਹ ਕਰ ਰਹੇ ਆ। ਟ੍ਰੈਜਰੀ ਸੈਕਟਰੀ ਸਟੀਵਨ ਮਨੂਚਨ ਕਹਿੰਦੇ ਆ ਵੀ ਅਸੀਂ ਜਿਹੜੇ ਸਮਾਲ ਬਿਜ਼ਨਸ ਲੋਨਸ ਦਾ ਆ ਉਸ ਨੂੰ ਵੀ ਬਹੁਤ ਤੇਜ਼ੀ ਦੇ ਨਾਲ ਕਰਨ ਦੀ ਸੋਚ ਰਹੇ। ਅਸੀਂ ਸੋਚ ਰਹੇ ਹਾਂ ਵੀ ਜੇ ਕੋਈ ਇੱਕ ਦਿਨ ਦੇ ਵਿੱਚ ਅਪਲਾਈ ਕਰਦਾ ਆ ਅਤੇ ਅਸੀਂ 24 ਘੰਟਿਆਂ ਦੇ ਵਿੱਚ ਉਸ ਦਾ ਜਿਹੜਾ ਲੋਨ ਅਮਾਊਂਟ ਜਿੰਨਾ ਵੀ ਉਸ ਨੂੰ ਜਿਹੜਾ ਚਾਹੀਦਾ ਆ, ਜਿੰਨਾ ਵੀ ਵਾਜਬ ਜਿਹੜਾ ਉਹ ਬਣਦਾ ਆ, ਉਸ ਦੇ ਹਿਸਾਬ ਦੇ ਨਾਲ ਅਸੀਂ 24 ਘੰਟਿਆਂ ਦੇ ਵਿੱਚ ਟਰਨ ਅਰਾਊਂਡ ਪੀਰੀਅਡ ਜਿਹੜਾ ਉਸ ਦੇ ਬਾਬਤ ਉਹ ਰੱਖੀਏ। ਸੋ ਉਹ ਵੀ ਟਰਾਈ ਕਰ ਰਿਹਾ ਵੀ ਜਿਹੜੇ ਸਮਾਲ ਬਿਜ਼ਨਸ ਆ ਆਊਟ ਆਫ ਬਿਜ਼ਨਸ ਜਿਹੜੇ ਉਹ ਨਾ ਜਾਣ, ਇਸ ਲਈ ਤੇਜ਼ੀ ਦੇ ਨਾਲ ਇਹ ਸਟਿਮੂਲਸ ਪੈਕੇਜ ਜਿਹੜਾ ਆ ਉਹ ਪਾਸ ਹੋਣ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰਨਗੇ। ਜੇ ਭਾਈ ਹੁਣ ਤੁਸੀਂ 2018 'ਚ ਟੈਕਸ ਫਾਈਲ ਨਹੀਂ ਕੀਤਾ, ਉਹਦੇ ਬਾਰੇ ਨਹੀਂ ਅਸੀਂ ਜਿਹੜੀ ਉਹ ਕਹਿ ਸਕਦੇ ਵੀ ਉਹਨਾਂ ਨੂੰ ਕੁਛ ਮਿਲੂਗਾ ਕਿ ਨਹੀਂ ਮਿਲੂਗਾ। 2017 ਦਾ ਜਿਹੜਾ ਉਹ ਦੇਖਣਗੇ ਜਾਂ ਨਹੀਂ ਦੇਖਣਗੇ। ਆਈ ਥਿੰਕ ਇਹ ਆਉਣ ਵਾਲੇ ਦਿਨਾਂ 'ਚ ਜਿਉਂ ਇਸ ਦੇ ਵਿੱਚ ਅਜੇ ਹੋਰ ਕਲੈਰਿਟੀ ਜਿਹੜੀ ਉਹ ਜ਼ਰੂਰ ਆਊਗੀ, ਜਿੱਦਾਂ ਦੇ, ਕਿਉਂਕਿ ਬਹੁਤ ਹਰ ਇੱਕ ਦੀ ਡਿਫਰੈਂਟ ਸਰਕਮਸਟਾਂਸ ਹੁੰਦਾ ਆ। ਹੋ ਸਕਦਾ ਵੀ ਕਿਸੇ ਦਾ ਇਸੇ ਸਾਲ ਦੇ ਵਿੱਚ ਹੀ ਕੰਮ ਸ਼ੁਰੂ ਹੋਇਆ ਹੋਵੇ। ਸੋ ਬੜਾ ਕੁਛ ਜਿਹੜਾ ਇਸ ਦੇ ਵਿੱਚ ਹੋਊਗਾ। ਕੋਈ ਨਵਾਂ ਜਿਹੜਾ ਆ ਜੇ ਇਮੀਗ੍ਰੈਂਟ ਜਿਹੜਾ ਉਹ ਆਇਆ ਹੋਵੇ, ਉਹਨਾਂ ਨੂੰ ਮਿਲਣਾ ਹੈ ਜਾਂ ਨਹੀਂ ਮਿਲਣਾ, ਕੀ ਹੋਊਗਾ, ਇਹ ਹੌਲੀ ਜਿਹੜੀ ਇਸ ਦੇ ਵਿੱਚ ਕਲੈਰਿਟੀ ਹੋਣੀ ਆ। ਅਜੇ ਕੁਛ ਹੀ ਘੰਟੇ ਹੋਏ ਨੇ ਇਸ ਪੂਰੇ ਮਾਮਲੇ ਨੂੰ, ਸਟਿਮੂਲਸ ਪੈਕੇਜ ਨੂੰ
ਜਿਹੜਾ ਪਾਸ ਹੋਇਆ ਨੂੰ। ਸੋ ਆਈ ਥਿੰਕ ਸੋਮਵਾਰ ਤੱਕ ਕਾਫੀ ਜ਼ਿਆਦਾ ਕਲੈਰਿਟੀ ਜੀ। ਇਸ ਦੇ ਬਾਬਤ ਵੀਕਐਂਡ ਤੋਂ ਬਾਅਦ 'ਚ ਉਹ ਆ ਜੀ। ਜਾਵੇਗੀ। ਸੋ ਬਿਲਕੁਲ ਸਮਾਲ ਬਿਜ਼ਨਸ ਦੇ ਲਈ ਵੀ $300 ਬਿਲੀਅਨ ਤੋਂ ਵੱਧ ਰੱਖਿਆ ਗਿਆ ਹੈ। ਉਹਦਾ ਮੇਨ ਪਰਪਸ ਉਹਨਾਂ ਦਾ ਇਹੀ ਆ ਵੀ ਜਿਹੜੇ ਸਮਾਲ ਬਿਜ਼ਨਸਸ ਆ ਉਹ ਆਪਣੇ EMPLOYEES ਨੂੰ ਲੇ ਆਫ ਨਾ ਕਰਨ, ਉਹਨਾਂ ਨੂੰ ਲੋਨ ਦਿੱਤਾ ਜਾਵੇ ਤਾਂ ਕਿ ਉਹ ਆਪਣੇ EMPLOYEEਆਂ ਨੂੰ ਰੱਖ ਸਕਣ ਤੇ ਹੋਪਫੁਲੀ ਵਿਦਿਨ 1 or 2 ਮੰਥ ਦੇ ਵਿੱਚ ਉਹਨਾਂ ਦਾ ਬਿਜ਼ਨਸ ਪਿਕਅਪ ਹੋ ਜਾਊਗਾ ਤੇ ਹੌਲੀ ਹੌਲੀ ਜਿਹੜੇ ਆ ਉਹ ਲੋਨ ਪੇ ਕਰ ਸਕਦੇ ਹੈਗੇ ਆ। ਸੋ ਉਹਦੇ ਲਈ ਸਮਾਲ ਬਿਜ਼ਨਸ ਦਾ ਰਾਜਕਨਵੀਰ ਸਿੰਘ ਜੀ ਮੈਂ ਇਹ ਵੀ ਦੱਸਦਾ ਜਾਵਾਂ ਵੀ ਜੇ ਅਸੀਂ ਕੱਲਾ ਸ਼ਹਿਰ ਦੱਸਣ ਲੱਗੇ ਬਹੁਤ ਔਖਾ ਹੋਣਾ। ਬਹੁਤ ਸਾਰੇ ਲੋਕਲ ਲੈਵਲ 'ਤੇ ਜਿਹੜੇ ਸ਼ਹਿਰ ਹੈਗੇ ਆ, ਜਿੱਦਾਂ ਮੈਂ ਇੱਥੇ ਦੇਖਦਾ ਸੀ ਹੇਵਰਡ, ਉਹ ਕਹਿੰਦੇ ਵੀ $5000 ਦਾ ਅਸੀਂ ਕਿਸੇ ਵੀ ਸਮਾਲ ਬਿਜ਼ਨਸ ਨੂੰ ਲੋਨ ਦੇਵਾਂਗੇ 0 ਇੰਟਰਸਟ 'ਤੇ। ਮਿਸ਼ੀਗਨ ਦੇ ਵਿੱਚ ਇੱਕ ਜਿਹੜੇ ਮਿਸ਼ੀਗਨ ਸਿਟੀ ਵਾਲੇ ਕਹਿੰਦੇ ਹੈਗੇ ਆ, ਮਿਸ਼ੀਗਨ ਸਟੇਟ ਦੇ ਵਿੱਚ ਇੱਕ ਸਿਟੀ ਵਾਲੇ। ਸੋ ਵੱਖ-ਵੱਖ ਸ਼ਹਿਰਾਂ ਵਾਲਿਆਂ ਨੇ ਵੀ ਜਿਹੜੇ ਆ ਸਮਾਲ ਬਿਜ਼ਨਸ ਲੋਨ ਜਿਹੜੇ ਆ ਉਹ ਪਿਕ ਕੀਤੇ, ਕਿਉਂਕਿ ਕਈ ਤਾਂ ਸ਼ਹਿਰਾਂ ਦੀ ਇਕੋਨਮੀ ਜਿਹੜੀ ਹੈਗੀ ਆ ਉਹ ਸਮਾਲ ਬਿਜ਼ਨਸ ਦੇ ਸਿਰ 'ਤੇ ਚੱਲਦੀ ਹੈਗੀ ਆ। ਜੀ। ਸੋ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋਣੀ ਹੈਗੀ ਆ। ਆਪਾਂ ਜ਼ਰੂਰ ਟਰਾਈ ਕਰਾਂਗੇ ਜਿੰਨੀ ਵੀ ਵੱਧ ਤੋਂ ਵੱਧ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਜ਼ਰੂਰ ਆਪਣੇ ਤੁਹਾਡੇ ਜਿੰਨੇ ਵੀ ਦੋਸਤ ਮਿੱਤਰ ਹੁੰਦੇ ਉਹਨਾਂ ਨੂੰ ਵੱਧ ਤੋਂ ਵੱਧ ਕਿਹਾ ਕਰੋ ਵੀ ਪੰਜਾਬੀ ਰੇਡੀਓ USA ਨਾਲ ਜੁੜੋ। ਅਸੀਂ ਜਿਹੜੀ ਹਰ ਇੱਕ ਡਿਟੇਲਡ ਇਨਫੋਰਮੇਸ਼ਨ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜੀ। ਤੇ ਹਰਜੋਤ ਸਿੰਘ ਜੀ ਦੱਸਦੇ ਜਾਈਏ, ਜਿਹੜੇ ਕੁਮੋ ਹੈਗੇ ਨੇ ਨਿਊਯਾਰਕ ਦੇ ਗਵਰਨਰ, ਉਹਨਾਂ ਨੇ ਕਿਹਾ ਵੀ ਜਿੰਨੇ ਉਹਨਾਂ ਨੂੰ ਵੈਂਟੀਲੇਟਰ ਚਾਹੀਦੇ ਆ ਉਹਨਾਂ ਤੋਂ ਅੱਧੇ ਜਿੰਨੇ ਚਾਹੀਦੇ ਆ ਉਹ ਉਹਨਾਂ ਨੇ ਜਿਹੜੇ ਇਹ ਉਹ ਰੱਖ ਲਏ, ਉਹਨਾਂ ਨੂੰ ਮਿਲ ਚੁੱਕੇ ਹੋਏ ਨੇ। ਕਹਿੰਦੇ 4000 ਜਿਹੜੇ ਸਾਨੂੰ ਫੈਡਰਲ ਸਰਕਾਰ ਨੇ ਦਿੱਤੇ ਆ, 4000 ਉਹਨਾਂ ਕੋਲ ਪਹਿਲਾਂ ਪਏ ਸੀਗੇ ਤੇ 7000 ਉਹਨਾਂ ਨੇ ਬਾਹਰੋਂ ਜਿਹੜੇ ਆ ਉਹ ਖਰੀਦੇ ਹੈਗੇ ਨੇ। ਕਹਿੰਦੇ ਇੱਕ ਵੈਂਟੀਲੇਟਰ ਦੀ ਕੀਮਤ ਜਿਹੜੀ ਤਕਰੀਬਨ $2500 ਜਿਹੜੀ ਉਹਨਾਂ ਨੂੰ ਉਹ ਪਈ ਹੈਗੀ ਆ। ਸੋ ਨਿਊਯਾਰਕ ਦੇ ਜਿਹੜੇ ਐਂਡਰਿਊ ਕੁਮੋ ਕਹਿ ਰਹੇ ਆ ਵੀ ਉਹਨਾਂ ਨੂੰ 30000 ਵੈਂਟੀਲੇਟਰ ਦੀ ਜਿਹੜੀ ਉਹ ਜ਼ਰੂਰਤ ਪੈ ਸਕਦੀ ਆ, ਕਿਉਂਕਿ ਜਿਸ ਰਫ਼ਤਾਰ ਦੇ ਨਾਲ ਤੇਜ਼ੀ ਦੇ ਨਾਲ ਉੱਥੇ ਕੇਸਾਂ ਦੇ ਵਿੱਚ ਜਿਹੜਾ ਉਹ ਵਾਧਾ ਹੋ ਰਿਹਾ ਆ। ਉੱਧਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਰਿਮੇਨਿੰਗ 2 ਕੈਂਡੀਡੇਟਸ ਦੇ ਵਿੱਚੋਂ ਜੋ ਬਾਈਡਨ, ਉਹਨਾਂ ਨੇ ਡੋਨਲਡ ਟਰੰਪ ਨੂੰ ਆਖਿਆ ਡੂ ਯੂਰ ਜੌਬ, ਸਟਾਪ ਪਰਸਨਲਾਈਜ਼ਿੰਗ ਐਵਰੀਥਿੰਗ, ਵੀ ਹਰ ਇੱਕ ਚੀਜ਼ ਆਪਣੇ ਜਿਹੜੀ ਆ ਨਿੱਜਤਾ ਦੇ ਨਾਲ ਜੋੜ ਕੇ ਜਿਹੜੀ ਉਹ ਨਾ ਦੇਖੋ, ਆਪਣਾ ਕੰਮ ਜਿਹੜਾ ਉਹ ਕਰੀ ਜਾਓ। ਕਿਉਂਕਿ ਅੱਜ ਰਾਸ਼ਟਰਪਤੀ ਟਰੰਪ ਮਾਈਕ ਪੈਂਸ ਹੋਣਾ ਨੂੰ ਕਹਿੰਦੇ ਨਜ਼ਰ ਆਏ ਵੀ ਭਾਈ ਉਹਨਾਂ ਗਵਰਨਰਾਂ ਦੇ ਨਾਲ ਗੱਲ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਆ, ਜਿਹੜੇ ਐਪਰੀਸ਼ੀਏਟ ਨਹੀਂ ਜਿਹੜੇ ਉਹ ਇਹਨਾਂ ਨੂੰ ਜਿਹੜਾ ਉਹ ਕਰ ਰਹੇ। ਗੱਲ ਇਹ ਆ ਵੀ ਹੁਣ ਗਵਰਨਰ ਵੀ ਦੁਖੀ ਨੇ, ਬਹੁਤ ਸਾਰੇ ਜਿਹੜੇ ਆ ਉਹ ਆਪਣੇ ਲੋਕਾਂ ਦੀ ਆਵਾਜ਼ ਉਹਨਾਂ ਨੇ ਜਦੋਂ ਸੁਣਾਉਣੀ ਆ ਜਾਂ ਉਹਨਾਂ ਨੇ ਆਪਣੇ ਲੋਕਾਂ ਦੇ ਵਿੱਚ ਆਪਣਾ ਇੱਕ ਹਿਸਾਬ ਦੇ ਨਾਲ ਦਿਖਾਉਣਾ ਹੈ ਵੀ ਦੇਖੋ ਮੈਂ ਕਿਸ ਤਰੀਕੇ ਨਾਲ ਫੈਡਰਲ ਸਰਕਾਰ ਦੇ ਨਾਲ ਲੜ ਰਿਹਾ ਤੁਹਾਡੇ ਲਈ ਸਹੂਲਤਾਂ ਲੈਣ ਦੇ ਲਈ। ਸੋ ਆਈ ਗੈਸ ਰਾਸ਼ਟਰਪਤੀ ਟਰੰਪ ਨੂੰ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨੂੰ ਹਾਲ ਦੀ ਘੜੀ ਭੁੱਲ ਕੇ ਸਾਰੇ ਅਮਰੀਕੀਆਂ ਦੇ ਲਈ ਜਿਹੜਾ ਮਿਲ ਕੇ ਕਰਨਾ ਚਾਹੀਦਾ। ਇੱਦਾਂ ਦੇ ਜਦੋਂ ਬਿਆਨ ਦਿੰਦੇ ਨੇ ਉਹ ਲੋਕ ਫਿਰ ਜਿਹੜੇ ਉਹ ਸੋਚਦੇ ਨੇ ਵੀ ਆਈ ਡੋਂਟ ਨੋ ਵੀ ਰਾਸ਼ਟਰਪਤੀ ਟਰੰਪ ਸਾਡੇ ਬਾਰੇ ਇੰਨਾ ਬੈਡ ਜਿਹੜਾ ਉਹ ਕਿਉਂ ਸੋਚਦੇ ਆ। ਤੁਹਾਡੀ ਕਿਸੇ ਹੋਰ ਦੇ ਨਾਲ ਨਿੱਜੀ ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਇਸ ਮੌਕੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈਗੀ ਆ। ਸੋ ਸਮਾਲ ਬਿਜ਼ਨਸ ਦਾ ਵੀ ਰਾਜਕਨਵੀਰ ਸਿੰਘ ਜੀ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ। ਬਹੁਤ ਸਾਰੇ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਦੇ ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਟਰੱਕਿੰਗ ਬਿਜ਼ਨਸ ਆ, ਇੱਦਾਂ ਦੇ ਛੋਟੇ ਬਿਜ਼ਨਸ ਆ, ਉਹ ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਲਈ ਲੋਨ ਅਵੇਲੇਬਲ ਆ। $349 ਬਿਲੀਅਨ ਦੇ ਜਿਹੜੇ ਲੋਨ ਆ ਉਹ ਸਮਾਲ ਬਿਜ਼ਨਸ ਲਈ ਮਿਲਣੇ ਹੈਗੇ ਆ। ਜਿਹੜੇ ਬਿਜ਼ਨਸਾਂ ਦੇ EMPLOYEE ਜਿਹੜੇ ਆ 500 ਤੋਂ ਘੱਟ ਵਾਲੇ ਜਿਹੜੇ ਹੈਗੇ ਆ ਪੂਰੇ ਆਲ ਸਟੇਟਸ ਦੇ ਸਾਰੀਆਂ ਟੈਰੀਟੋਰੀਜ਼ ਦੇ ਵਿੱਚ ਅਵੇਲੇਬਲ ਹੋਣਗੀਆਂ। 1000 ਤੋਂ ਵੱਧ ਜਿਹੜੀਆਂ ਲੈਂਡਿੰਗ ਏਜੰਸੀਜ਼ ਆ ਉਹ ਇਸ ਪ੍ਰੋਗਰਾਮ 'ਚ ਪਾਰਟੀਸਪੇਟ ਕਰਨਗੀਆਂ। ਇਹ ਜਿਹੜੇ ਸਪੋਕਸਪਰਸਨ ਹੈਗੇ ਆ ਸੈਨੇਟਰ ਮਾਰਕੋ ਰੂਬੀਓ ਦੇ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਸੋ ਉਹਨਾਂ ਨੇ ਇਹ ਦੱਸਿਆ ਹੈ ਵੀ ਇਹ ਲੋਨ ਫੋਰਗਿਵ ਵੀ ਹੋ ਸਕਦੇ ਹੈਗੇ ਆ। ਮੈਕਸੀਮਮ ਲੋਨ ਅਮਾਊਂਟ $10 ਬਿਲੀਅਨ ਦਾ ਹੋਣਾ ਹੈਗਾ ਆ ਤੇ ਜਿਹੜੇ 2.5 ਟਾਈਮ ਜਿਹੜੀ ਬਿਜ਼ਨਸ ਦੀ ਜਿਹੜੀ ਮੰਥਲੀ ਆਪਰੇਟਿੰਗ ਕਾਸਟ ਆ ਉਹਦੇ ਉਸ ਹਿਸਾਬ ਦੇ ਨਾਲ ਜਿਹੜਾ ਲੋਨ ਮਿਲੂਗਾ। ਮੰਨ ਲਓ ਵੀ ਕਿਸੇ ਬਿਜ਼ਨਸ ਦੀ ਆਪਰੇਟਿੰਗ ਕਾਸਟ ਜਿਹੜੀ 50,000 ਆ ਤੇ 2.5 ਗੁਣਾ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਲੋਨ ਮਿਲ ਸਕਦਾ ਹੈਗਾ ਆ। ਸੋ ਇਹ ਮੇਰੇ ਖਿਆਲ ਨਾਲ ਕਾਫੀ ਗੁੱਡ ਪ੍ਰੋਗਰਾਮ ਆ। ਇਹਦੇ 'ਚ ਕਾਫੀ ਕਹਿੰਦੇ ਵੀ ਜੇ ਤੁਸੀਂ EMPLOYEE ਰੱਖਦੇ ਆ, ਕੱਢਦੇ ਨਹੀਂ ਹੈਗੇ ਤੇ ਲੋਨ ਮਾਫ ਵੀ ਕੀਤਾ ਜਾ ਸਕਦਾ ਹੈਗਾ ਆ। ਸੋ ਇਹਦੇ ਬਾਰੇ ਕਾਫੀ ਡਿਟੇਲ ਜਿਹੜੀ ਇਨਫੋਰਮੇਸ਼ਨ ਆਉਣ ਵਾਲੇ ਦਿਨਾਂ 'ਚ ਆਉਣੀ ਆ ਤੇ ਆਪਾਂ ਜ਼ਰੂਰ ਤੁਹਾਡੇ ਦੇ ਨਾਲ ਇਹ ਸਾਂਝੀ ਕਰਦੇ ਰਹਾਂਗੇ। ਕਹਿੰਦੇ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਜਿਹੜਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵੈਬਸਾਈਟ ਆ ਉੱਥੇ ਵੀ ਸਰਚ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਕਈ ਲੋਕ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਜਿਹੜੇ ਉਹ ਪੁੱਛ ਰਹੇ ਆ ਵੀ ਕਹਿੰਦੇ ਵੀ ਅਸੀਂ ਟੈਕਸ ਵੀ ਨਹੀਂ ਭਰਿਆ, ਅਸੀਂ ਕੰਮ ਵੀ ਨਹੀਂ ਕਰਦੇ
ਤੇ ਕੀ ਸਾਨੂੰ ਵੀ ਜਿਹੜੇ ਪੈਸੇ ਮਿਲਣਗੇ। ਆਈ ਡੋਂਟ ਨੋ, ਜੇ ਸਰਕਾਰ ਨੂੰ ਤੁਸੀਂ ਦਿਸਣਗੇ ਹੀ ਨਹੀਂ ਵੀ ਤੁਸੀਂ ਹੈਗੇ ਆ ਕਿਸੇ ਪਾਸੇ, ਤਾਂ ਉਹ ਕਿੱਥੇ ਜਿਹੜੇ ਚੈੱਕ ਤੁਹਾਡੇ ਲਈ ਜਿਹੜਾ ਉਹ ਘੱਲ ਦੇਣਗੇ। ਤੁਸੀਂ ਸਰਕਾਰ ਨੂੰ ਕਦੀ ਤਾਂ ਕੁਛ ਜਿਹੜਾ ਦਿੱਤਾ ਹੋਵੇ, ਫਿਰ ਐਟਲੀਸਟ ਉਹਨਾਂ ਦੀਆਂ ਨਜ਼ਰਾਂ 'ਚ ਹੋਣਗੇ, ਤਾਂ ਫਿਰ ਤੁਹਾਨੂੰ ਜਿਹੜਾ ਕੁਛ ਨਾ ਕੁਛ ਰਾਹਤ ਜਿਹੜੀ ਉਹ ਮਿਲ ਸਕਦੀ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ ਇਮੀਗ੍ਰੈਂਟ ਚਿਲਡਰਨ ਦੇ ਨਾਲ ਸੰਬੰਧਿਤ, ਕਹਿੰਦੇ ਵੀ 4 ਅਨਅਕੰਪਨੀਡ ਇਮੀਗ੍ਰੈਂਟ ਜਿਹੜੇ ਚਿਲਡਰਨ ਆ ਜਿਹੜੇ ਫੈਡਰਲ ਕਸਟਡੀ ਦੇ ਵਿੱਚ ਸੀਗੇ, ਉਹਨਾਂ ਨੂੰ ਵੀ ਕੋਵਿਡ-19 ਜਿਹੜਾ ਪੋਜ਼ੀਟਿਵ ਜਿਹੜਾ ਉਹ ਆਇਆ ਆ। ਨਿਊਯਾਰਕ ਸਟੇਟ ਦੀ ਇੱਕ ਫੈਸਿਲਿਟੀ ਦੇ ਵਿੱਚ ਇਹ ਚਾਰੇ ਜਾਣੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਸੀਗਾ। ਜਸਟਿਸ ਡਿਪਾਰਟਮੈਂਟ ਦੀ ਜਿਹੜੇ ਦਸਤਾਵੇਜ਼ਾਂ ਦੇ ਵਿੱਚ ਜਿਹੜਾ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ, ਅਤੇ ਕਹਿੰਦੇ ਵੀ ਜਿਹੜੇ ਇਸ ਟਾਈਮ ਇਨਫੈਕਟਡ ਚਿਲਡਰਨ ਹੈਗੇ ਆ ਉਹਨਾਂ ਨੂੰ ਬਾਕੀ ਜਿਹੜੇ ਰੱਖੇ ਹੋਏ ਨੇ ਇਹਨਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ, ਫੈਸਿਲਿਟੀਜ਼ ਦੇ ਵਿੱਚ, ਉਹਨਾਂ ਨੂੰ ਵੱਖਰਿਆਂ ਕਰਕੇ ਜਿਹੜਾ ਹੁਣ ਰੱਖਿਆ ਜਾ ਰਿਹਾ ਹੈਗਾ ਆ। ਅਜੇ ਕਹਿੰਦੇ ਵੀ US ਦੇ ਇਹਨਾਂ ਕੋਰਟ ਦੇ ਡਾਕੂਮੈਂਟਸ ਦੇ ਵਿੱਚ ਇਹ ਨਹੀਂ ਦੱਸਿਆ ਵੀ ਉਹਨਾਂ ਦੀ ਉਮਰਾਂ ਜਾਂ ਉਹਨਾਂ ਦੀਆਂ ਨੈਸ਼ਨੈਲਿਟੀਜ਼ ਜਿਹੜੀਆਂ ਉਹ ਕਿਹੜੀਆਂ ਜਿਹੜੀਆਂ ਸੀਗੀਆਂ, ਅਤੇ ਫੈਸਿਲਿਟੀ ਦਾ ਨਾਮ ਨਹੀਂ ਦੱਸਿਆ, ਪਰ ਉਹਨਾਂ ਨੇ ਇੱਕ ਰਫ ਜਿਹਾ ਏਰੀਆ ਦੱਸਿਆ ਵੀ ਇੱਥੇ ਜਿਹੜੇ ਸੀਗੇ। ਸੋ ਇਹ ਦੱਸਦੇ ਜਾਈਏ ਵੀ ਇਹ ਜਿਹੜੇ 4 ਕਹਿੰਦੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਆਇਆ ਆ, ਉਹ USA ਅਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਆਪਣੇ ਜਿਹੜੇ ਆ ਮਾਂ ਪਿਓ ਤੋਂ ਬਗੈਰ ਜਿਹੜੇ ਆ ਉੱਥੇ ਉਹ ਆਏ ਸੀਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ORR ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਸੀਗਾ, ਅਤੇ ਹੁਣ ਜਿਹੜੇ ਆ ਇਹ ਦੱਸਿਆ ਗਿਆ ਵੀ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਨਿਕਲਿਆ ਹੈਗਾ ਆ। ਜੀ, ਅਗਲੀ ਜਿਹੜੀ ਖਬਰ ਆ ਉਹ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਹੈਗੀ ਆ ਜੀ। ਅਤੇ ਉਸ ਤੋਂ ਪਹਿਲਾਂ ਜਿਹੜੀ ਹਰਜੋਤ ਸਿੰਘ ਜੀ ਇੱਕ ਆਪਾਂ ਹੋਰ ਗੱਲ ਕਰਦੇ ਜਾਈਏ, ਟਰੱਕਿੰਗ ਦੇ ਨਾਲ ਸੰਬੰਧਿਤ ਕੁਝ ਨਵੀਆਂ ਗਾਈਡਲਾਈਨਸ ਜਿਹੜੇ ਖਾਸ ਕਰਕੇ ਨਿਊਯਾਰਕ ਨੂੰ ਟਰੱਕਰਸ ਜਾ ਰਹੇ ਆ ਉਹਨਾਂ ਦੇ ਲਈ ਕਹਿੰਦੇ ਆ ਵੀ ਉਹ ਇਸ਼ੂ ਕੀਤੀਆਂ ਗਈਆਂ FMCSA ਦੇ ਬਾਰੇ, ਅਤੇ ਉਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ ਜਿਹੜੇ ਉਹ ਜੁੜ ਚੁੱਕੇ ਨੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਰਮਨ ਜੀ, ਸੋ ਕੀ ਇਨਫੋਰਮੇਸ਼ਨ ਹੈ FMCSA ਦੁਆਰਾ, ਕੀ ਨਵੀਆਂ ਗਾਈਡਲਾਈਨਸ ਨੇ? ਦੇਖੋ ਜੀ, FMCSA ਨੇ ਜਿਹੜੀਆਂ ਗਾਈਡਲਾਈਨਸ ਦਿੱਤੀਆਂ, ਜਿਹੜੀਆਂ ਖਾਸ ਕਰਕੇ CDC ਦੀ ਵੈਬਸਾਈਟ 'ਤੇ ਇਸ ਵੇਲੇ ਅਵੇਲੇਬਲ ਹੈਗੀਆਂ, ਕਿ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜਿਹੜੇ ਇੱਕ ਤਾਂ ਨਿਊਯਾਰਕ ਸਿਟੀ ਜਾਂ ਨਿਊਯਾਰਕ ਗ੍ਰੇਟਰ ਨਿਊਯਾਰਕ ਦੇ ਵਿੱਚ ਕੋਈ ਵੀ ਡਰਾਈਵਰ ਜਿਹੜਾ ਡਿਲੀਵਰੀ ਕਰਨ ਜਾਂਦਾ ਆ, ਉਹਨੂੰ ਰਿਕੁਆਇਰ ਕੀਤਾ ਜਾਂ ਉਹਨੂੰ ਇੰਸਟਰਕਟ ਕੀਤਾ ਹੈ ਕਿ ਉਹ ਆਪਣੀ ਕੈਬ ਦੇ ਵਿੱਚ ਰਵੇ ਵਾਈਲ ਲੋਡਿੰਗ ਅਨਲੋਡਿੰਗ ਦੇ ਟਾਈਮ 'ਤੇ ਉਹ ਆਪਣੀ ਕੈਬ ਦੇ ਵਿੱਚ ਰਵੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਉਹਨਾਂ ਦੇ ਜਿਹੜੇ ਬਿੱਲ ਆਫ ਲੀਡਿੰਗ ਹੈਗੇ ਆ ਉਹ ਇਲੈਕਟ੍ਰੋਨਿਕ ਕੀਤੇ ਜਾ ਸਕਣ ਸ਼ਿਪਰ ਜਾਂ ਰਿਸੀਵਰ ਵੱਲੋਂ, ਤਾਂ ਕਿ ਉਹਨਾਂ ਨੂੰ ਕੈਬ 'ਚੋਂ ਬਾਹਰ ਨਿਕਲ ਕੇ ਸਾਈਨ ਨਾ ਕਰਨ ਜਾਣਾ ਪਵੇ। ਤੇ ਦੂਸਰੀ ਚੀਜ਼ ਹੈ ਕਿ ਜੇ ਤੁਹਾਨੂੰ ਨਿਊਯਾਰਕ ਸਿਟੀ ਦੇ ਵਿੱਚ ਰਹਿਣਾ ਪੈ ਰਿਹਾ ਜਾਂ ਉਸ ਕਿਸੇ ਏਰੀਏ 'ਚ ਰਹਿਣਾ ਪੈ ਰਿਹਾ, ਤੇ ਬੈਟਰ ਟੂ ਸਟੇ ਇਨ ਯੂਰ ਕੈਬ ਜਾਂ ਹੋਟਲ ਰੂਮ ਜਿਹੜਾ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਕੋਈ ਵੀ ਹੋਟਲ ਰੂਮ। ਮੇਰੇ ਖਿਆਲ ਦੇ ਵਿੱਚ ਰਾਜਕਿਰਨ ਮੈਂ ਨਹੀਂ ਸੋਚੂਗਾ, ਰਿਕਮੈਂਡ ਕਰੂੰਗਾ ਕੈਬ ਜਿਹੜੀ ਆ ਮਚ ਬੈਟਰ ਹੈਗੀ ਆ ਡਰਾਈਵਰ ਵਾਸਤੇ, ਐਟਲੀਸਟ ਤੁਹਾਨੂੰ ਪਤਾ ਕੀ ਆ ਉੱਥੇ। ਜੀ ਜੀ। ਤੇ ਇੱਕ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਨਿਊਯਾਰਕ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਬਾਹਰ ਜਾ ਰਿਹਾ ਹੈਗਾ ਜਾਂ ਫਲੋਰੀਡਾ ਦੇ ਵਿੱਚੋਂ ਬਾਹਰ ਜਾ ਰਿਹਾ ਹੈਗਾ, ਉਹਨਾਂ ਦੇ ਵਾਸਤੇ 14 ਡੇ ਕੁਆਰੰਟੀਨ ਪੀਰੀਅਡ ਜਿਹੜਾ ਸੈਲਫ ਕੁਆਰੰਟੀਨ ਹੈਗਾ ਉਹ ਰਿਕਮੈਂਡ ਕੀਤਾ ਜਾ ਰਿਹਾ CDC ਵੱਲੋਂ। ਸੋ ਮੈਜੋਰਟੀ ਜਿਹੜੀਆਂ ਮੈਨੂੰ ਅੱਜ ਕਾਲਸ ਵੀ ਆਈਆਂ ਹੈਗੀਆਂ ਰਾਜਕਿਰਨ ਵੀ, ਜਿਹੜੇ ਆਪਣੇ ਡਰਾਈਵਰਸ ਹੈਗੇ ਆ, ਕਾਫੀ ਡਰਾਈਵਰਸ ਦੀਆਂ ਇਹ ਕਾਲ ਆਈਆਂ ਕਿ ਅਸੀਂ ਹੁਣ ਟਰੱਕ ਸਟਾਪ ਤੇ ਖੜੇ ਆ ਔਰ ਕਾਫੀ ਜਿਹੜੇ ਇਸ ਵੇਲੇ ਡਰਾਈਵਰ ਹੈਗੇ ਆ ਉਹ ਕੋਈ ਪਰਹੇਜ਼ ਨਹੀਂ ਕਰ ਰਹੇ, ਕੋਈ ਉਹ ਇਸਤੇਮਾਲ ਜਾਂ ਮੂੰਹ ਢੱਕ ਕੇ ਜਾਂ ਗਲਵਜ਼ ਇਸਤੇਮਾਲ ਨਹੀਂ ਕਰ ਰਹੇ। ਸੋ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਦਿਮਾਗ 'ਚ ਰੱਖੀਏ ਕਿ ਇਹ ਇਟਸ ਨਾਟ ਅ ਜੋਕ ਨੋ ਮੋਰ, ਠੀਕ ਹੈ ਨਾ। ਔਰ ਕੋਈ ਸ਼ਰਮ ਨਹੀਂ ਹੈਗੀ ਜੇ ਤੁਸੀਂ ਮੂੰਹ ਢੱਕ ਕੇ ਜਾਂ ਗਲਵ ਪਾ ਕੇ ਜਾਂਦੇ ਆ, ਕੰਮ ਕਰਦੇ ਆ, ਕੋਈ ਸ਼ਰਮ ਨਹੀਂ ਹੈਗੀ ਇਸ ਗੱਲ ਦੇ ਵਿੱਚ। ਔਰ ਬਹੁਤ ਲੋਕੀ ਇਨਕਲੂਡਿੰਗ ਮੀ ਜਦੋਂ ਕਿਤੇ ਬਾਹਰ ਜਾਈਦਾ ਤੇ ਕਿਤੇ ਕੁਛ ਇੱਦਾਂ ਦਾ ਕਰਨਾ ਪੈ ਜਾਵੇ ਤਾਂ ਆਪਾਂ ਨੂੰ ਫੀਲ ਹੁੰਦਾ ਕਿ ਸ਼ਾਇਦ ਸਾਡੇ ਵਾਲੀ ਸਾਰੇ ਦੇਖਦੇ ਆ, ਪਰ ਨਹੀਂ, ਬਚਾਅ ਦੇ ਵਿੱਚ ਬਚਾਅ ਆ। ਸੋ ਆਪਣਾ ਬਚਾਅ ਕਰੋ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀਆਂ ਕੰਪਨੀਜ਼ ਹੈਗੀਆਂ, ਅਗੇਨ ਮੈਂ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੇ ਵੀ ਡਰਾਈਵਰ ਤੁਹਾਡੇ ਬਾਹਰ ਜਾ ਰਹੇ ਹੈਗੇ ਆ, ਪਲੀਜ਼ ਡੂ ਟੇਕ ਕੇਅਰ ਆਫ ਦੈਮ, ਉਹਨਾਂ ਦੀ ਟੇਕ ਕੇਅਰ ਕਰੋ। ਉਹਨਾਂ ਨੂੰ ਜੇ ਕੋਈ ਹੋਰ ਸਮਾਨ ਦੀ ਲੋੜ ਹੈਗੀ ਆ, ਕੋਈ ਐਕਸਟਰਾ ਸਮਾਨ ਬਾਏ ਕਰਨਾ ਪੈ ਰਿਹਾ, ਗਲਵਜ਼ ਜਾਂ ਸੈਨੀਟਾਈਜ਼ਰ ਜਾਂ ਕੁਛ ਵੀ ਆ, ਸੋ ਪਲੀਜ਼ ਜਾਂ ਤਾਂ ਉਹਨਾਂ ਨੂੰ ਮਨੀ ਜਿਹੜੀ ਆ ਰਿਲੀਜ਼ ਕਰੋ ਜਾਂ ਉਹਨਾਂ ਨੂੰ ਖੁਦ ਬਾਏ ਕਰਕੇ ਦਿਓ, ਤਾਂ ਕਿ ਜਿਹੜੇ ਡਰਾਈਵਰ ਹੈਗੇ ਆ ਦੇ ਆਰ ਦਾ ਫਰੰਟ ਲਾਈਨਰਸ। ਸੋ ਹੁਣ ਫਰੰਟ ਲਾਈਨ ਤੇ ਹੈਗੇ ਆ, ਉਹਨਾਂ ਦੇ ਵਾਸਤੇ ਜਿਹੜਾ ਕੁਛ ਵੀ ਕਰਨਾ ਜਿਹੜਾ ਹੈਗਾ ਜਿਹੜਾ ਬਹੁਤ ਜ਼ਰੂਰੀ ਹੈਗਾ। ਤੇ ਅਗੇਨ ਜਿਹੜੀ
ਆਪਣੀ ਸਿੱਖ ਕੋਲੀਸ਼ਨ ਦੇ ਨਾਲ ਰਲ ਕੇ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਟਰੱਕ ਸਟਾਪ ਹੈਗੇ ਆ ਜਿਹੜੇ ਕਿ ਮੋਸਟ ਵਾਈਡਲੀ ਆਪਣੇ ਟਰੱਕਰ ਜਿਹੜੇ ਜਾਂ ਬੀਜੀ ਟਰੱਕ ਸਟਾਪ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਆ ਕਿ ਫੂਡ ਦੀ ਪ੍ਰੋਵੀਜ਼ਨ ਜਾਂ ਫੂਡ ਦਾ ਕੁਛ ਕੀਤਾ ਜਾ ਸਕੇ। ਸੋ ਉਸ ਕੰਮ ਤੇ ਉਸ ਚੀਜ਼ ਤੇ ਵੀ ਕੰਮ ਚੱਲ ਰਿਹਾ ਹੈਗਾ ਨਾਲ ਦੇ ਨਾਲ। ਪਰ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੈ ਰਾਜਕਰਨ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਕਿ ਤੁਸੀਂ ਆਪਣਾ ਬਚਾਅ ਕਰੋ। ਬਿਲਕੁਲ ਜੀ। ਹੁਣ ਦੇਖੋ ਕੋਈ ਰੁੱਸੇ ਤੇ ਕੋਈ ਰਾਜੀ ਰਵੇ ਤੇ ਹੁਣ ਚਾਹੇ ਉਹ ਨਾਰਾਜ਼ ਹੋਵੇ, ਤੁਸੀਂ ਦੂਰੋਂ ਸਤਿ ਸ੍ਰੀ ਅਕਾਲ ਬੁਲਾਓ, ਪਰਹੇਜ਼ ਜਿਹੜਾ ਰੱਖੋ, ਇੱਕ ਦੂਜੇ ਦੇ ਲਾਗੇ ਜਿਹੜਾ ਨਾ ਜਾਓ। ਬਚਾਅ 'ਚ ਹੀ ਬਚਾਅ। ਤੁਹਾਡੇ ਘਰ ਦੇ ਵਿੱਚ ਬਜ਼ੁਰਗ ਵੀ ਹੋਣਗੇ, ਬੱਚੇ ਵੀ ਹੋਣਗੇ, ਤੁਸੀਂ ਆਪ ਵੀ ਆ। ਕਈ ਵਾਰੀ ਤਾਂ ਇਕੱਲੇ ਹੀ ਹੁੰਦੇ ਆ ਜਿਹੜੇ ਕਮਾਈ ਦਾ ਸਾਧਨ ਹੁੰਦੇ ਆ। ਸੋ ਰਿਸਕ ਕਾਹਦੇ ਵਾਸਤੇ ਲੈਣਾ ਆ ਕਿ ਕਿਹੜੇ ਜਿਹੜੇ ਡਾਲਰ ਆ ਉਹ ਭੱਜੇ ਚੱਲੇ ਆ ਕਿਤੇ। ਦੇਖੋ ਸਰਕਾਰ ਹੁਣ ਦੇਣ ਤਾਂ ਲੱਗੀ ਆ, ਜਿਹੜੇ ਕੁਛ ਨਾ ਕੁਛ ਤਾਂ ਰਾਹਤ ਜਿਹੜੀ ਆ ਤੁਹਾਨੂੰ ਦੇਣ ਲੱਗੀ ਆ। ਜੇ ਕੰਮ ਤੁਹਾਡਾ ਨਹੀਂ ਹੈਗਾ, ਘੰਟੇ ਘੱਟ ਗਏ ਆ, ਤੁਸੀਂ ਨਹੀਂ ਜਾਣਾ ਚਾਹੁੰਦੇ, ਤੁਸੀਂ ਅਨਇੰਪਲੋਇਮੈਂਟ ਕਲੇਮ ਕਰ ਦਿਓ। ਜੇ ਤੁਹਾਡਾ ਫਾਈਲ ਜਿਹੜਾ ਪਾਸ ਹੋ ਜਾਂਦਾ, ਤੁਹਾਨੂੰ ਹੋਰ ਜਿਹੜੀ ਉਸ ਦੇ ਵਿੱਚ ਸਹਾਇਤਾ ਸਰਕਾਰਾਂ ਦੇ ਦੁਆਰਾ ਜਿਹੜੀ ਉਹ ਦਿੱਤੀ ਜਾ ਰਹੀ ਆ। ਇਹ ਇੰਨੇ ਡਾਲਰ ਜਿਹੜੇ ਸਰਕਾਰਾਂ ਦੇ ਦੁਆਰਾ ਦੇਣ ਦਾ ਮਕਸਦ ਇਹ ਆ ਵੀ ਭਾਈ ਤੁਸੀਂ ਘਰਾਂ 'ਚ ਬਹਿ ਜਾਓ। ਜੇ ਤੁਸੀਂ ਕੈਰੀਅਰ ਆ, ਤੁਸੀਂ ਹੋਰ ਥਾਂ ਦੇ ਉੱਤੇ ਜਾਓਗੇ, ਉਹ ਸਰਕਾਰ ਦੇ ਲਈ ਹੋਰ ਜ਼ਿਆਦਾ ਭਾਰ ਬਣੂਗਾ। ਵੀ ਉਹਨਾਂ ਦਾ ਮਕਸਦ ਹੀ ਇਹ ਆ ਵੀ ਤੁਸੀਂ ਘਰਾਂ 'ਚ ਰਹੋ, ਸੇਫ ਰਹੋ। ਜਿੰਨੀ ਦੇਰ ਤੱਕ ਇਸ ਕਰੋਨਾ ਵਾਇਰਸ ਦਾ ਜਿਹੜੀ ਇਹ ਕਿਸੇ ਨਾ ਕਿਸੇ ਪਾਸੇ ਜਿਹੜਾ ਨਵੇੜਾ ਨਹੀਂ ਇਸ ਦਾ ਹੋ ਜਾਂਦਾ, ਵੀ ਉਨੀ ਦੇਰ ਤੱਕ ਪਲੀਜ਼ ਜਿਹੜਾ ਉਹ ਧਿਆਨ ਰੱਖਿਆ ਜਾਵੇ। ਤੇ ਦੂਸਰਾ ਜਿੰਨੇ ਵੀ ਵੈਬਸਾਈਟ ਦੇ ਉੱਤੇ ਇੱਕ ਸਵਾਲ ਆਇਆ ਗੁਰਜੀਤ ਸਿੰਘ ਦੁੱਗਾ ਹੋਣਾ ਦਾ ਕਿ ਜਿਹੜਾ ਆਵਰਸ ਆਫ ਸਰਵਿਸ ਦੇ ਵਿੱਚ ਕੋਈ ਚੇਂਜਸ ਹੈਗੀਆਂ ਡਰਾਈਵਰ ਵਾਸਤੇ। ਭਾਜੀ ਆਵਰਸ ਆਫ ਸਰਵਿਸ ਦੇ ਵਿੱਚ ਚੇਂਜਸ ਆਲਰੇਡੀ ਅਨਾਉਂਸ ਹੋ ਚੁੱਕੀਆਂ ਆ। ਆਵਰਸ ਆਫ ਸਰਵਿਸ ਦੇ ਵਿੱਚ ਜੇ ਤੁਸੀਂ ਸਮਾਨ ਲੈ ਕੇ ਜਾ ਰਹੇ ਆ ਜਿਹੜਾ ਕਿ COVID-19 ਰਿਲੀਫ ਵਰਕ ਦੇ ਵਿੱਚ ਹੈਗਾ, ਸਟੋਰ ਵਰਕ ਤੇ ਹੈਗਾ, ਕੁਛ ਵੀ ਹੈਗਾ, ਇਫ ਇਟ ਇਜ਼ ਫॉर COVID-19 ਉਹਦੇ ਵਿੱਚ ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਉਹ ਤੁਹਾਨੂੰ ਛੋਟ ਹੈਗੀ ਆ। ਤੁਹਾਨੂੰ ਹਾਫ ਐਨ ਆਵਰ ਬ੍ਰੇਕ ਲੈਣ ਦੀ ਲੋੜ ਨਹੀਂ ਹੈਗੀ, ਤੁਹਾਨੂੰ 34 ਆਵਰ ਰੀਸੈਟ ਕਰਨ ਦੀ ਲੋੜ ਨਹੀਂ ਹੈਗੀ। ਲੇਕਿਨ ਜੇ ਤੁਸੀਂ ਇੱਕ ਐਮਰਜੈਂਸੀ ਲੋਡ ਕਰਨ ਤੋਂ ਬਾਅਦ ਰੈਗੂਲਰ ਲੋਡ ਕਰ ਰਹੇ ਆ ਤੇ ਉਹ ਰੈਗੂਲਰ ਲੋਡ ਕਰਨ ਤੋਂ ਪਹਿਲਾਂ ਤੁਹਾਨੂੰ 10 ਘੰਟੇ ਦੀ ਸਲੀਪ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਔਰ ਇਹਦੇ ਵਿੱਚ ਸਾਰੀਆਂ ਕੰਪਨੀਆਂ ਨੂੰ ਇਹ ਹਦਾਇਤ ਹੈਗੀ ਆ ਕਿ ਮੇਕ ਸ਼ੋਰ ਤੁਸੀਂ ਆਪਣੇ ਜਿਹੜੇ ਸ਼ਿਪਰ ਜਾਂ ਜਿਹੜੇ ਉਹਨਾਂ ਦੇ ਕੋਲੋਂ ਜਾਂ ਬ੍ਰੋਕਰ ਕੋਲੋਂ ਆਪਣੇ ਡਾਕੂਮੈਂਟਸ ਪੂਰੇ ਲੈ ਕੇ ਚੱਲੋ ਤਾਂ ਕਿ ਤੁਹਾਨੂੰ ਰਸਤੇ ਦੇ ਵਿੱਚ ਕੋਈ ਰੋਕੇ ਤੇ ਤੁਹਾਨੂੰ ਇਹ ਨਾ ਹੋਵੇ ਕਿ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ। ਹਾਂ ਮੁੜ ਕੇ ਫਿਰ ਕਈ ਕਹਿ ਜਾਂਦੇ ਆ ਕਿ ਸਾਨੂੰ ਈਮੇਲ ਆਈ ਸੀਗੀ ਜੀ, ਸਾਨੂੰ ਆਹ ਆਇਆ ਸੀਗਾ, ਉਹ ਆਇਆ ਸੀਗਾ। ਨੋ, ਆਪਾਂ ਇਸ ਚੀਜ਼ ਨੂੰ ਡੋਂਟ ਯੂਜ਼ ਇਟ ਫॉर ਯੂਰ ਪਰਸਨਲ ਬੈਨੀਫਿਟ। ਜਸਟ ਥਿੰਕ ਅਬਾਊਟ ਇਟ ਕਿ ਇਹ ਟਾਈਮ ਆਇਆ। ਦੇਖੋ ਅਸੀਂ ਇਸ ਕੰਟਰੀ 'ਚ ਆਏ ਹਾਂ, ਇਸ ਕੰਟਰੀ ਨੇ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ ਆ ਔਰ ਮੇਰੇ ਖਿਆਲ ਇਸ ਤੋਂ ਵਧੀਆ ਜ਼ਿੰਦਗੀ ਧਰਤੀ ਤੇ ਕਿਤੇ ਨਹੀਂ ਹੈਗੀ। ਔਰ ਜੇ ਇਸ ਕੰਟਰੀ ਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ ਨਾ ਤਾਂ ਟਾਈਮ ਆਇਆ ਟੂ ਸਰਵ ਇਟ। ਮੈਂ ਐਵੇਂ ਕੋਈ ਕਹਿੰਦੇ ਨਾ ਕਿ ਲਿਫਾਫ ਨਹੀਂ ਮਾਰ ਰਿਹਾ ਹੈਗਾ। ਮੇਰਾ ਖੁਦ ਬੇਟਾ ਜਿਹੜਾ ਹੈਗਾ ਉਹ ਡਰਾਈਵ ਕਰ ਰਿਹਾ, ਇਸ ਵੇਲੇ ਫਲੋਰੀਡਾ ਦੇ ਵਿੱਚ ਹੈਗਾ ਔਰ ਉਹਨੂੰ ਵੀ ਅਸੀਂ ਇਹੋ ਹੀ ਹਮੇਸ਼ਾ ਕਹੀਦਾ ਕਿ ਬੇਟਾ ਤੂੰ ਆਪਣਾ ਸਾਂਭ ਸੰਭਾਲ ਜ਼ਰੂਰ ਕਰੀ, ਕੋਈ ਗੱਲ ਨਹੀਂ, ਜਿਹੜਾ ਟਾਈਮ ਆਇਆ ਉਹ ਨਿਕਲ ਜਾਣਾ। ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਆ ਆਪਣੇ ਡਰਾਈਵਰਸ ਨੂੰ ਕਿ ਆਪਣਾ ਧਿਆਨ ਰੱਖੋ। ਆਪਾਂ ਫਰੰਟ ਲਾਈਨ ਤੇ ਹੈਗੇ, ਜੇ ਡਰਾਈਵਰ ਹੀ ਘਰੇ ਬੈਠ ਗਏ ਜਾਂ ਡਰਾਈਵਰ ਹੀ ਬਾਹਰ ਹੋ ਗਏ ਲਾਈਨ ਤੋਂ ਤੇ ਫਿਰ ਔਖਾ ਹੋ ਜਾਣਾ, ਆਪਾਂ ਨੂੰ ਕਿਸੇ ਨੂੰ ਸਮਾਨ ਨਹੀਂ ਮਿਲਣਾ। ਸੋ ਜਸਟ ਥਿੰਕ ਅਬਾਊਟ ਇਟ। ਜੀ ਬਿਲਕੁਲ ਰਮਨ ਜੀ। ਬੇ ਏਰੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਮਿੱਟੀ ਵਾਲੇ ਟਰੱਕ ਚਲਾਉਂਦੇ ਹੈਗੇ ਆ, ਉਹ ਨਾ ਕੰਪਨੀਆਂ ਨੇ ਜਿਹੜੇ 60 ਸਾਲ ਤੋਂ ਉੱਤੇ ਦੇ ਡਰਾਈਵਰ ਉਹਨਾਂ ਨੂੰ ਕਿਹਾ ਵੀ ਘਰ ਬੈਠੋ, ਤੁਸੀਂ ਆ ਨਹੀਂ ਸਕਦੇ ਕੰਮ ਤੇ। ਸੋ ਇਸੇ ਕਰਕੇ ਆਪਾਂ ਵੀ ਬੇਨਤੀ ਕਰਦੇ ਹਾਂ ਜਿੰਨੇ ਆਪਣੇ ਟਰੱਕਰਸ ਆ, ਜੇ 60-55 ਤੋਂ ਉੱਤੇ ਹੈਗੇ ਆ ਵੀ ਪਲੀਜ਼ ਜੇ 2-4 ਹਫ਼ਤੇ ਕੰਮ ਛੱਡ ਵੀ ਦਿੱਤਾ ਤਾਂ ਕੋਈ ਤੁਸੀਂ ਅਨਇੰਪਲੋਇਮੈਂਟ ਫਾਈਲ ਕਰ ਦਿਓ ਕਿਉਂਕਿ ਤੁਹਾਨੂੰ ਕੰਪਨੀ ਨੇ ਆਖਿਆ ਵੀ ਤੁਸੀਂ ਜਿਹੜਾ ਉਹ ਨਾ ਕੰਮ ਕਰੋ। ਹਦਾਇਤਾਂ ਹੈਗੀਆਂ ਜਿਹੜੀਆਂ ਸਰਕਾਰ ਦੇ ਦੁਆਰਾ ਵੀ ਇਸ ਤਰੀਕੇ ਦੀਆਂ, ਤੁਸੀਂ ਅਨਇੰਪਲੋਇਮੈਂਟ ਉਹਨੇ ਚਿਰ ਦੇ ਲਈ ਜਿਹੜੀ ਉਹ ਫਾਈਲ ਕਰ ਦਿਓ। ਜਿਹੜਾ W2 ਮਿਲਦਾ ਸੀ ਉਹ ਨਾਲ ਤੁਸੀਂ ਲਾਓ ਦੇ ਉਸ ਹਿਸਾਬ ਦੇ ਨਾਲ ਫਿਰ ਤੁਹਾਨੂੰ ਐਟਲੀਸਟ ਜਿਹੜਾ ਆ ਉਹ ਕੁਛ ਨਾ ਕੁਛ ਹਿੱਸਾ ਤੁਹਾਨੂੰ ਮਿਲੂਗਾ। ਨਾਲੇ ਫੈਡਰਲ ਸਰਕਾਰ ਦੇ ਦੁਆਰਾ ਵੀ ਤੁਹਾਨੂੰ ਐਕਸਟਰਾ ਜਿਹੜੀ ਆ ਉਹ ਪੇਮੈਂਟ ਜਿਹੜੀ ਉਹ ਮਿਲ ਜਾਣੀ ਆ। ਸੋ ਰਿਸਕ ਲੈਣਾ ਇਸ ਮੌਕੇ ਜਿਹੜਾ ਕੋਈ ਵਾਜਬ ਚੀਜ਼ ਜਿਹੜੀ ਆ ਉਹ ਨਹੀਂ ਹੈਗੀ ਜੀ। ਤੇ ਦੂਸਰੀ ਗੱਲ ਇਹ ਵੀ ਆ ਕਿ ਆਪਣਾ ਰਾਜਕਰਨ ਕਿ ਜਿਹੜੇ ਸਾਡੀ ਲਾਈਨ ਆਫ ਵਰਕ ਹੈਗਾ, ਲਾਈਨ ਆਫ ਵਰਕ ਦੇ ਵਿੱਚ ਇਹ ਜ਼ਰੂਰੀ ਹੈਗਾ ਕਿ ਅਸੀਂ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਧਿਆਨ 'ਚ ਰੱਖੀਏ। ਬਹੁਤ ਅਗੇਨ ਮੈਂ ਖੁਦ ਤਾਂ ਨਹੀਂ ਕਹਿ ਰਿਹਾ ਕਿਉਂਕਿ ਮੈਂ ਖੁਦ ਆਪਣੇ ਕੋਲੋਂ ਨਹੀਂ ਕਹਿ ਰਿਹਾ ਕਿਉਂਕਿ ਮੈਂ ਬਾਹਰ ਨਹੀਂ ਹੈਗਾ, ਮੈਂ ਲਾਈਨ ਤੇ ਨਹੀਂ ਹੈਗਾ, ਪਰ ਲੇਕਿਨ ਜਿਹੜੀਆਂ ਕਾਲਸ ਆਉਂਦੀਆਂ, ਜਿਹੜੀਆਂ ਸਾਨੂੰ ਕਾਲਾਂ ਆਉਂਦੀਆਂ ਸਾਰਾ ਦਿਨ, ਉਹ ਦੱਸਦੇ ਆ, ਉਹ ਪੁੱਛਦੇ ਵੀ ਆ ਤੇ ਦੱਸਦੇ ਵੀ ਆ ਕਿ ਕੀ ਹੋ ਰਿਹਾ ਬਾਹਰ। ਜੀ ਤੇ ਰਮਨ ਜੀ ਬਹੁਤ ਬਹੁਤ ਥੈਂਕ ਯੂ। ਤੁਸੀਂ ਜਿਹੜੀ ਇਨਫੋਰਮੇਸ਼ਨ ਟਰੈਕਿੰਗ ਦੇ ਨਾਲ ਸੰਬੰਧਿਤ ਜਿਹੜੀ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।
ਧੰਨਵਾਦ ਜੀ। ਸੋ ਬਿਲਕੁਲ ਰਾਜ ਜੀ, ਆਪਾਂ 60 ਸਾਲ ਤੋਂ ਉੱਪਰ ਵਾਲਿਆਂ ਦੀ ਗੱਲ ਕਰਦੇ ਸੀ। ਅੱਜ ਯੂਬਾ ਸਿਟੀ ਦੇ ਵਿੱਚ ਸਨ ਸਪੀਡ ਜਿਹੜੀ ਕੰਪਨੀ ਹੈਗੀ ਆ, ਬਹੁਤ ਵੱਡੀ Packing ਕੰਪਨੀ ਆ ਵਾਲੀ, ਔਰ ਸਭ ਤੋਂ ਵੱਡਾ ਐਮਪਲਾਇਰ ਆ, ਉਹਨਾਂ ਨੇ ਆਪਣਾ ਪਲਾਂਟ ਸ਼ਟ ਡਾਊਨ ਕਰ ਦਿੱਤਾ ਆ ਕਿਉਂਕਿ ਉੱਥੇ ਕੁਛ ਲੋਕਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਗਈ ਆ। ਪਰ ਉਹ ਕਹਿੰਦੇ ਵੀ ਜਿਹੜੇ ਉਹਨਾਂ ਦੇ ਆਫਿਸ ਵਾਲੀ ਸਾਈਡ ਤੇ ਲੋਕ ਸੀ, ਉਹਨਾਂ ਦੇ ਵਿੱਚ ਹੀ ਇਹ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਗਈ ਆ। ਉਹਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਸਾਰਾ ਪਲਾਂਟ ਸ਼ਟ ਡਾਊਨ ਕਰਤਾ। ਇਹ ਸਭ ਤੋਂ ਵੱਡਾ ਐਮਪਲਾਇਰ ਸੀ। ਸੋ ਇਸੇ ਤਰ੍ਹਾਂ ਭਈ ਆਪਾਂ ਸਾਰੇ ਜਿੰਨੇ ਆਪਣੇ ਪੰਜਾਬੀ ਭੈਣ ਭਰਾ, ਕਈ ਜਿਹੜੇ 50-55 ਸਾਲ ਤੋਂ ਉੱਪਰ ਵਾਲੇ ਇੱਦਾਂ ਦੀਆਂ ਕੰਪਨੀਆਂ 'ਚ ਕੰਮ ਕਰਦੇ ਆ, ਚੈੱਕ ਰੱਖੋ, ਧਿਆਨ ਨਾ ਕਰੋ। ਅੱਜ ਫ੍ਰਿਜਨੋ ਤੋਂ ਖਬਰ ਆਈ ਆ ਵੀ ਉੱਥੇ ਇੱਕ ਆਪਣੀ ਮਾਈ ਸੀ, ਉਹ ਕਲੋਵਿਸ ਹਸਪੀਟਲ ਚਲ ਗਈ ਅਤੇ ਉਹ ਅੰਦਰ ਉਹਨਾਂ ਨੇ ਟਰਾਂਸਲੇਟਰ ਜਾਣ ਨਹੀਂ ਦਿੱਤੇ ਅਤੇ ਉਹ ਇੱਕ ਦਿਨ ਉਹਨੂੰ ਚੈੱਕ ਕਰਕੇ ਘਰ ਭੇਜ ਦਿੱਤਾ। ਅਤੇ ਜਦੋਂ ਉਹ ਘਰ ਗਈ ਅਤੇ ਦੂਜੇ ਦਿਨ ਉਹਨੂੰ ਪਤਾ ਲੱਗਾ ਵੀ ਬਹੁਤ ਹਾਈ ਰਿਸਕ ਉਹ ਕਰੋਨਾ ਵਾਇਰਸ ਉਹਨੂੰ ਹੋਈ ਸੀ ਅਤੇ ਉਹਦੀ ਡੈਥ ਵੀ ਹੋ ਗਈ ਆ ਅਤੇ ਹੁਣ ਉਹਦੇ ਘਰਦਿਆਂ ਨੂੰ ਵੀ ਹੋ ਗਈ ਆ। ਸੋ ਉੱਥੇ ਹੁਣ ਲੋਕ ਉਹ ਹਸਪੀਟਲ ਵਾਲਿਆਂ ਨਾਲ ਫਾਈਟ ਕਰਨ ਲੱਗੇ ਹੋ ਵੀ ਤੁਸੀਂ ਕਾਹਤੇ ਨਹੀਂ ਇੱਦਾਂ ਦੱਸਿਆ। ਸੋ ਪਲੀਜ਼ ਬਹੁਤ ਕੇਅਰਫੁਲ ਰਹੋ। ਜੀ ਬਿਲਕੁਲ। ਅਤੇ ਬਾਰ-ਬਾਰ ਜਿਹੜੇ ਸਵਾਲ ਪੁੱਛ ਰਹੇ ਆ ਵੀ ਅਨਇੰਪਲੋਇਮੈਂਟ ਜਾਂ ਸਟਿਮੂਲਸ ਪੈਕੇਜ ਦੇ ਨਾਲ ਸਾਡੀ ਜਿਹੜੀ ਆ ਇਮੀਗ੍ਰੇਸ਼ਨ ਦੇ ਸਟੇਟਸ ਦੇ ਉੱਤੇ ਕੋਈ ਫਰਕ ਪਏਗਾ? ਜੀ ਨਹੀਂ। ਅਨਇੰਪਲੋਇਮੈਂਟ ਤੁਸੀਂ ਟੈਕਸ ਜਿਹੜਾ ਆ ਪਹਿਲੋਂ ਕਟਾਉਂਦੇ ਰਹੇ ਆ ਆਪਣੇ ਜਿਹੜੀ ਆ ਪੇ ਦੇ ਵਿੱਚੋਂ, ਉਹੀ ਤੁਸੀਂ ਕਿਤੇ ਨਾ ਕਿਤੇ ਹੁਣ ਉਸ ਨੂੰ ਸਹਾਰਾ ਲੈ ਰਹੇ ਆ ਜਦੋਂ ਤੁਹਾਡੇ ਕੋਲ ਨੌਕਰੀ ਨਹੀਂ ਹੈਗੀ। ਜਿਹੜਾ ਸਟਿਮੂਲਸ ਪੈਕੇਜ ਆ, ਜਿਨ੍ਹਾਂ ਨੇ ਟੈਕਸ ਭਰਿਆ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਦਿੱਤਾ ਜਾ ਰਿਹਾ ਇਰਰਿਸਪੈਕਟਿਵ ਸਿਰਫ ਅਤੇ ਸਿਰਫ ਜਿਹੜੀ ਇਨਕਮ ਬੇਸ ਦੇ ਹਿਸਾਬ ਦੇ ਨਾਲ। ਸੋ ਆਈ ਥਿੰਕ ਉਸ ਨੂੰ ਵੀ ਜਿਹੜਾ ਪਬਲਿਕ ਚਾਰਜ ਦੇ ਵਜੋਂ ਜਿਹੜਾ ਉਹ ਨਹੀਂ ਗਿਣਿਆ ਜਾਊਗਾ ਅਤੇ ਫਿਰ ਜਿਹੜਾ ਆ ਇਸ ਦਾ ਜਿਹੜਾ ਕੋਈ ਅਸਰ ਜਿਹੜਾ ਉਹ ਨਹੀਂ ਹੋਊਗਾ ਕਿਉਂਕਿ ਉਹ ਤਾਂ ਉਹਨਾਂ ਨੇ ਆਪ ਹੀ ਜਿਹੜਾ ਦੇਣਾ, ਉਹਦਾ ਆਪਾਂ ਅਪਲਾਈ ਵੀ ਨਹੀਂ ਕਰਨਾ ਨਾ। ਜਿਹੜਾ ਸਟਿਮੂਲਸ ਪੈਕੇਜ ਦੇ ਅਧੀਨ ਹੈ, ਜਿਹੜਾ $1200 ਜਿਹੜਾ ਪਰ ਅਡਲਟ ਦੇ ਹਿਸਾਬ ਨਾਲ, $500 ਪਰ ਬੱਚੇ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ, ਉਹ ਆਪਾਂ ਅਪਲਾਈ ਨਹੀਂ ਕਰ ਰਹੇ। ਜਿਨ੍ਹਾਂ ਨੇ ਆਲਰੇਡੀ ਟੈਕਸ ਵਗੈਰਾ ਭਰੇ ਹੋਏ ਆ, ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਮਿਲਣ ਜਾ ਰਿਹਾ। ਇੱਕ ਜਿਹੜਾ ਹਰਜੋਤ ਸਿੰਘ ਜੀ, US FDA ਨੇ ਇੱਕ ਨਵਾਂ ਟੈਸਟ ਕਰੋਨਾ ਵਾਇਰਸ ਦਾ ਕਹਿੰਦੇ ਆ ਉਹ ਪਾਸ ਕੀਤਾ ਆ, ਐਬਟ ਲੈਬ ਦਾ। ਕਹਿੰਦੇ ਵੀ ਜਿਹੜਾ ਕਿਤੇ ਨਾ ਕਿਤੇ 5 ਮਿੰਟਾਂ ਦੇ ਵਿੱਚ ਹੀ ਜਿਹੜਾ ਦੱਸ ਦਿੰਦਾ ਆ ਵੀ ਕਰੋਨਾ ਵਾਇਰਸ ਹੈਗਾ ਆ ਜਾਂ ਨਹੀਂ। ਇਸ ਦੇ ਨਾਲ ਐਬਟ ਦੀ ਕੰਪਨੀ ਦੇ ਜਿਹੜੇ ਜ਼ਰੂਰ ਸ਼ੇਅਰ ਤਾਂ ਨੂੰ ਜਾ ਸਕਦੇ ਆ ਕਿਉਂਕਿ ਇਹਦੇ ਨਾਲ ਇਹ ਆ ਵੀ ਤੇਜ਼ੀ ਆਊਗੀ ਹੋਰ ਟੈਸਟਿੰਗ ਜ਼ਿਆਦਾ ਜਿਹੜੀ ਆ ਉਹ ਕਰਨ ਦੇ ਵਿੱਚ। ਸੋ ਕਹਿੰਦੇ ਵੀ ਜਿਹੜਾ ਇਹ ਕੰਪਨੀ ਆ, ਇਹਨਾਂ ਨੇ ਦੱਸਿਆ ਵੀ ਕਹਿੰਦਾ ਵੀ ਜਿਹੜਾ ਟੈਸਟ ਆ ਉਹ ਡਿਲੀਵਰ ਕਰਦਾ ਨੈਗੇਟਿਵ ਰਿਜ਼ਲਟ in 13 minutes when the virus is not detected। ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਇਹ ਦੱਸਿਆ ਹੈ। ਇੱਕ ਕਾਰਟਰੇਜ ਬੇਸਡ ਕੋਈ ਟੈਸਟ ਹੈਗਾ ਆ ਅਤੇ ਅੱਜ ਫਰਾਈਡੇ ਨਾਈਟ ਜਿਹੜਾ ਆ ਉਹ ਉਹਨਾਂ ਨੇ ਜਿਹੜਾ ਰਿਲੀਜ਼ ਆ ਕੀਤਾ ਆ। ਜੀ ਸੋ ਬਿਲਕੁਲ ਜਿਹੜਾ ਇੱਕ ਇਹ ਵੀ ਹੈ ਨਾ, ਆਪਾਂ ਬਹੁਤੇ ਡਰੀਏ ਨਾ, ਕੋਈ ਐਡੀ ਗੱਲ ਨਹੀਂ ਹੈ। ਇੰਨੇ ਜ਼ਿਆਦਾ ਜਿਹੜੇ ਕੇਸ ਆ USA 'ਚ ਹੋ ਰਹੇ ਆ, ਉਹਦਾ ਕਾਰਨ ਇਹ ਆ ਵੀ ਟੈਸਟ ਬਹੁਤ ਜ਼ਿਆਦਾ ਹੁਣ ਵੱਡੀ ਗਿਣਤੀ 'ਚ ਹੋਣੇ ਸ਼ੁਰੂ ਹੋ ਗਏ ਹੈਗੇ ਆ ਅਤੇ ਬਿਲਕੁਲ ਸਹੀ ਜਿਹੜੇ ਰਿਜ਼ਲਟਸ ਆ ਰਹੇ ਹੈਗੇ ਤਾਂ ਦੇ ਪਤਾ ਲੱਗ ਰਿਹਾ ਹੈਗਾ। ਚਾਈਨਾ ਨੇ ਝੂਠ ਬਹੁਤ ਬੋਲਿਆ, ਇਸ ਕਰਕੇ ਜਿਹੜਾ ਆ ਉਹ ਪਤਾ ਨਹੀਂ ਲੱਗਾ। ਅਤੇ ਇੱਕ ਜ਼ਰੂਰ ਰਾਜਕਰਮਵੀਰ ਸਿੰਘ ਜੀ, ਆਪਾਂ ਗੱਲ ਕਰਨੀ ਵੀ UC ਡੇਵਿਸ ਦੇ ਵਿੱਚ ਉਹਨਾਂ ਦਾ ਇੱਕ ਫੈਕਲਟੀ ਮੈਂਬਰ ਡਾਕਟਰ ਅਤੇ ਇੱਕ ਸਟੂਡੈਂਟ ਜਿਹੜਾ ਆ ਉਹਨੂੰ ਵੀ ਕਰੋਨਾ ਵਾਇਰਸ ਹੋਈ ਆ। ਸੋ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ, ਹੱਥ ਜੋੜ ਕੇ ਪਲੀਜ਼ ਸੀਰੀਅਸਲੀ ਲਓ। ਇੱਕ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਇੱਕ ਜਾਰਜੀਆ ਨਿਊਨੈਨ ਤੋਂ ਆ ਰਹੀ ਆ। ਕਹਿੰਦੇ ਵੀ 42 ਸਾਲਾਂ ਦੀ ਜਿਹੜੀ ਬੀਬੀ ਸੀ, ਜਿਹਦਾ ਨਾਂ ਉਹਨੇ ਰਿਚਰਡ ਹੌਕ ਦੱਸਿਆ, ਉਹ ਹੈਲਥ ਕੇਅਰ ਵਰਕਰ ਸੀਗੀ, ਕੰਮ ਕਰਦੀ ਸੀ। ਘਰ ਆ ਕੇ ਪਤਾ ਨਹੀਂ ਵੀ ਜਾਂ ਇੰਨੀ ਬਿਮਾਰ ਹੋਊਗੀ ਅਤੇ ਉਹ ਥੋੜ੍ਹੇ ਘੰਟਿਆਂ ਬਾਅਦ ਜਦੋਂ ਦੂਜੇ ਦਿਨ ਕੰਮ 'ਤੇ ਨਹੀਂ ਗਈ, ਉਹਨੇ ਚੈੱਕ ਕੀਤਾ ਵੀ ਕੀ ਗੱਲ ਆ ਅਤੇ ਜਾ ਕੇ ਦੇਖਿਆ ਉਹ ਬੀਬੀ ਦੀ ਡੈਥ ਹੋਈ ਸੀ ਅਤੇ 4 ਜਾਂ 5 ਸਾਲ ਦਾ ਬੱਚਾ ਉਹਦੇ ਨਾਲ ਲੰਮਾ ਪਿਆ ਸੀ, ਹੋਰ ਘਰ 'ਚ ਕੋਈ ਹੈ ਨਹੀਂ ਸੀ। ਸੋ ਇੰਨੀ ਬੈਡ ਸਿਚੁਏਸ਼ਨ ਆ। ਹੈਲਥ ਕੇਅਰ ਵਰਕਰ ਜਾਰਜੀਆ 'ਚ 2 ਜਣਿਆਂ ਦੀ ਡੈਥ ਹੋਈ, ਉਹਨਾਂ 'ਚੋਂ ਇੱਕ ਇਹ ਬੀਬੀ ਸੀ। ਪਲੀਜ਼ ਇੱਕ ਵਾਰੀ ਫਿਰ ਬੇਨਤੀ ਕਰਦੇ, ਜਿੰਨੇ ਵੀ ਸਾਡੇ ਭੈਣ ਭਰਾ ਹੈਗੇ ਆ, ਤੁਹਾਡੀ ਸਟਰੀਟ ਦੇ ਉੱਤੇ, ਤੁਹਾਡੇ ਮੁਹੱਲੇ 'ਚ, ਤੁਹਾਡੇ ਏਰੀਏ 'ਚ ਜਿੰਨੇ ਵੀ ਕੋਈ ਹੈਲਥ ਕੇਅਰ ਵਰਕਰ, ਚਾਹੇ ਉਹ ਡਾਕਟਰ ਆ, ਚਾਹੇ ਨਰਸ ਆ, LVN ਆ, ਕਿਸੇ ਵੀ ਤਰ੍ਹਾਂ ਫੀਲਡ 'ਚ ਆ, ਉਹਨਾਂ ਨੂੰ ਜ਼ਰੂਰ ਥੈਂਕ ਯੂ ਜ਼ਰੂਰ ਕਰੋ। ਉਹਨਾਂ ਨੂੰ ਪੁੱਛੋ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਤਾਂ ਨਹੀਂ ਕੋਈ ਗਰੋਸਰੀ ਲਿਆਉਣ ਦੀ ਜਾਂ ਕਿਸੇ ਤਰ੍ਹਾਂ ਦੀ, ਅਤੇ ਇਹ ਬਹੁਤ ਜਿੱਦਾਂ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈਗਾ ਆ। ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ, ਉਹਨਾਂ ਤੋਂ ਦੂਰ ਹੋ ਕੇ ਜਦੋਂ ਉਹਨਾਂ ਦੇ ਨਾਲ ਜਾਣਾ, ਕਿਉਂਕਿ ਸਭ ਤੋਂ ਜ਼ਿਆਦਾ ਹਾਈ ਰਿਸਕ ਜਿਹੜੇ ਇਸ ਟਾਈਮ ਉਹਨਾਂ ਦਾ ਕੰਮ ਹੈਗਾ ਆ। ਕਿਉਂਕਿ ਜਿੰਨੇ ਵੀ ਪੀੜਤ ਲੋਕ ਨੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ, ਉਹਨਾਂ ਦੇ ਨਾਲ ਡਾਇਰੈਕਟਲੀ
ਉਹਨਾਂ ਨੂੰ ਹੈਗਾ ਆ। ਸੋ ਉਹਨਾਂ ਨੂੰ ਜਿਹੜਾ ਉਹ ਪੁੱਛ ਕੇ ਦੂਰੋਂ ਪੁੱਛ ਕੇ ਜਿਹੜਾ ਉਹ ਦੱਸੋ। ਇੱਕ ਵੀਡੀਓ ਅੱਜ ਮੈਂ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਨਰਸ ਸੀਗੀ, ਉਹ ਬਾਅਦ 'ਚ ਭਾਵੁਕ ਹੋ ਗਈ ਕਿਉਂਕਿ ਉਸ ਦੇ ਮਹੱਲੇ ਦੇ ਲੋਕ ਜਦੋਂ ਕੰਮ 'ਤੇ ਸਵੇਰੇ ਜਾਣ ਲੱਗੀ ਤਾਂ ਸਾਰਿਆਂ ਨੇ ਨਿਕਲ ਕੇ ਜਿਹੜੀਆਂ ਤਾੜੀਆਂ ਮਾਰੀਆਂ ਤੇ ਉਹ ਬੜੀ ਭਾਵੁਕ ਹੋਈ ਵੀ ਉਹ ਐਪਰੀਸ਼ੀਏਟ ਕਰਦੇ ਨੇ ਲੋਕ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਜਿਹੜਾ ਫਰੰਟ ਲਾਈਨ ਦੇ ਉੱਤੇ ਲੱਗ ਕੇ ਜਿਹੜੀ ਉਹ ਲੜਾਈ ਕਰ ਰਹੇ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਗਵਰਨਰ ਨਿਊਸਮ ਨੇ ਅੱਜ ਐਲਾਨ ਕੀਤਾ ਆ ਵੀ ਕਹਿੰਦੇ ਮਈ ਦੇ ਅਖੀਰ ਤਾਈਂ ਕਿਸੇ ਨੂੰ ਵੀ ਇਵਿਕਟ ਜਿਹੜਾ ਉਹ ਨਹੀਂ ਕੀਤਾ ਜਾਊਗਾ ਜੇ ਉਹ ਕਰੋਨਾ ਵਾਇਰਸ ਦੇ ਕਰਕੇ ਕਿਸੇ ਦੀ ਜੌਬ ਗਈ ਆ ਤੇ ਉਹ ਰੈਂਟ ਦੇਣ ਦੇ ਵਿੱਚ ਅਸਮਰਥ ਹੁੰਦਾ ਆ, ਉਹ ਜਿਹੜਾ ਉਹ ਨਾ ਦੇ ਸਕਣ। ਸੋ ਕਹਿੰਦੇ ਵੀ 31 ਮਈ ਤੱਕ ਜਿਹੜੀ ਨਾਨ ਪੇਮੈਂਟ ਆਫ ਰੈਂਟ ਦੇ ਕਰਕੇ ਜਿਹੜਾ ਇਹਨਾਂ ਨੂੰ ਜਿਹੜਾ ਰਿਮੂਵ ਜਿਹੜੇ ਲੈਂਡਲੋਰਡ ਆ ਉਹਨਾਂ ਨੂੰ ਪ੍ਰੋਹਿਬਿਟ ਕੀਤਾ ਹੈ ਵੀ ਉਹ ਤੁਸੀਂ ਜਿਹੜਾ ਉਹ ਨਾ ਕਰੋ। ਆਈ ਥਿੰਕ ਜੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲੈਂਡਲੋਰਡਸ ਨੂੰ ਆਖਿਆ ਤੇ ਲੈਂਡਲੋਰਡਸ ਨੂੰ ਵੀ ਥੋੜ੍ਹਾ ਬਹੁਤਾ ਜਿਹੜਾ ਨਾਲ ਦੇਣਾ ਚਾਹੀਦਾ ਸੀਗਾ ਵੀ ਜੇ ਉਹਨਾਂ ਨੂੰ ਰੈਂਟ ਵੀ ਨਹੀਂ ਮਿਲ ਰਿਹਾ ਤਾਂ ਆਈਦਰ ਉਹ ਉਹਨਾਂ ਦੇ ਜਿਹੜੇ ਮੌਰਗੇਜਸ ਦੀ ਜਿਹੜੀ ਉਹਨਾਂ ਨੇ ਪੇਮੈਂਟ ਦੇਣੀ ਹੈ ਜਾਂ ਉਹਦੇ ਵਿੱਚ ਵੀ ਉਹਨਾਂ ਨੂੰ ਥੋੜੀ ਸਹਾਇਤਾ ਆ। ਜੀ ਸੋ ਇਹਦਾ ਮਤਲਬ ਇਹ ਨਹੀਂ ਵੀ ਰੈਂਟ ਤੁਹਾਡਾ ਮਾਫ ਹੋ ਗਿਆ, ਮੇਬੀ ਤੁਸੀਂ ਲੈਂਡਲੋਰਡ ਨਾਲ ਗੱਲ ਕਰਕੇ ਵੀ ਭਾਈ ਮੈਂ ਹੁਣ ਲੇ ਆਫ ਹੋ ਗਿਆ, ਪਹਿਲਾਂ ਹੀ ਕਰ ਲਓ, ਮਹੀਨਾ 2 ਮਹੀਨੇ ਤੁਹਾਨੂੰ ਲੇਟ ਪੇਮੈਂਟ ਦੇ ਦੂੰਗਾ ਇਕੱਠੀ। ਕਿਉਂਕਿ ਅੱਜ ਮੈਂ ਇੱਕ ਇੰਸ਼ੋਰੈਂਸ ਕੰਪਨੀ ਵਾਲਿਆਂ ਨਾਲ ਰਾਜਕਰਨਵੀਰ ਸਿੰਘ ਜੀ ਗੱਲ ਕਰਦਾ ਸੀ, ਉਹਨਾਂ ਨੇ 60 ਦਿਨਾਂ ਲਈ ਜਿੱਦਾਂ ਆਪਣੀਆਂ ਪੇਮੈਂਟਾਂ ਡਿਲੇ ਕੀਤੀਆਂ ਤੇ ਉਹ ਕਹਿੰਦਾ ਵੀ ਭਾਈ ਆਪਣੇ ਕਸਟਮਰ ਨੂੰ ਇਹ ਵੀ ਦੱਸਦੇ ਜਾਓ ਵੀ ਇਹ ਡਿਲੇ ਹੋਈਆਂ, ਜਿਹੜੀ ਪੇਮੈਂਟ ਤੁਹਾਡੀ ਹੁਣ ਮੰਨ ਲਓ ਵੀ $200 ਸੀ 60 ਦਿਨਾਂ ਨੂੰ ਫਿਰ ਜਾ ਕੇ 400 ਫਿਰ ਇਕੱਠੀ ਦੇਣੀ ਕਈ ਵਾਰੀ ਔਖੀ ਹੋ ਜਾਣੀ ਆ। ਸੋ ਇਹ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈਗਾ। ਇਦਾਂ ਬਹੁਤ ਸਾਰੀਆਂ ਇੰਸ਼ੋਰੈਂਸ ਮੌਰਗੇਜ ਕੰਪਨੀਆਂ ਜਿਹੜੀਆਂ ਡਿਲੇ ਕਰ ਰਹੀਆਂ ਉਹ ਮਾਫ ਨਹੀਂ ਕਰ ਰਹੀਆਂ, ਉਹ ਤੁਹਾਡੇ ਐਡ ਹੀ ਹੋ ਰਹੀਆਂ ਹੈਗੀਆਂ ਜੀ ਬਿਲਕੁਲ। ਇਹ ਜਿਹੜਾ ਜ਼ਰੂਰ ਤੁਸੀਂ ਧਿਆਨ ਰੱਖੋ, ਗੱਲ ਕਰ ਲਓ, ਗੱਲ ਕਰਨ ਦੇ ਵਿੱਚ ਜਿਹੜਾ ਆ ਉਹ ਤੁਹਾਡੀ ਭਲਾਈ ਆ। ਬਲਕਿ ਈਮੇਲ ਰੱਖੋ, ਉਹਦਾ ਪ੍ਰੂਫ ਰੱਖੋ ਈਮੇਲ ਦੇ ਨਾਲ ਜਿਹੜੀ ਤੁਹਾਡੀ ਕਨਵਰਸੇਸ਼ਨ ਹੁੰਦੀ ਹੈ। ਹਾਂਜੀ ਨਹੀਂ ਉਹ ਤਾਂ ਓਬਵੀਅਸਲੀ ਉਹਨਾਂ ਨੇ ਈਮੇਲ ਕੁਝ ਨਾ ਕੁਝ ਲਿਖਤੀ ਪੜਤੀ ਕਰਨਗੇ ਤਾਂ ਹੀ ਜਿਹੜਾ ਉਸ ਨੂੰ ਜਿਹੜਾ ਉਹ ਮੰਨਿਆ ਜਾਊਗਾ। ਤੇ ਇਕੱਲੀਆਂ ਗੱਲਾਂ ਤੇ ਵੀ ਕਿਸੇ ਦੀ ਤੇ ਯਕੀਨ ਵੀ ਨਾ ਕਰਿਓ, ਦੋਨੋਂ ਪਾਸਿਓਂ ਜਿਹੜੀ ਉਹ ਗੱਲ ਹੈਗੀ। ਜੇ ਬੈਂਕ ਵਾਲੇ ਵੀ ਤੁਹਾਨੂੰ ਕਹਿੰਦੇ ਆ ਵੀ ਹਾਂਜੀ ਅਸੀਂ ਤੁਹਾਨੂੰ ਓਕੇ ਕਰ ਦਿੰਦੇ, ਉਹਨਾਂ ਨੂੰ ਕਹੋ ਵੀ ਸਾਨੂੰ ਜਿਹੜਾ ਇਸ ਦਾ ਪ੍ਰੂਫ ਵੀ ਜਿਹੜਾ ਜ਼ਰੂਰ ਘੱਲ ਦਿਓ ਤਾਂ ਜੋ ਐਟਲੀਸਟ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਉਹ ਨਾ ਇਹਨਾਂ ਨੂੰ ਜਿਹੜੀ ਉਹ ਆਵੇ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਇਹ ਸੀਗੀਆਂ ਮੇਨ ਜਿਹੜੀਆਂ ਅਪਡੇਟਸ ਅੱਜ ਦੀਆਂ। ਤੇ ਨਾਲ ਹੀ ਦੱਸ ਜਾਈਏ ਵੀ ਜਿਹੜਾ USS ਮਰਸੀ ਜਿਹੜਾ ਸ਼ਿਪ ਆ ਉਹ ਲਾਸ ਐਂਜਲਸ ਪੋਰਟ ਦੇ ਉੱਤੇ ਉਹ ਆ ਚੁੱਕਾ ਹੋਇਆ ਆ। ਜਿਹੜੇ ਹੋਰ ਪੀੜਤ ਲੋਕ ਨੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਨਹੀਂ ਆ, ਜਿਹੜੇ ਹੋਰ ਅਹਿਮ ਜਿਨ੍ਹਾਂ ਨੂੰ ਜਿਹੜੇ ਇਲਾਜ ਦੀ ਜ਼ਰੂਰਤ ਆ, ਤਕਰੀਬਨ 1000 ਤੋਂ ਵੱਧ ਦੀ ਬੈੱਡ ਦੀ ਕਪੈਸਿਟੀ ਵਾਲਾ ਜਿਹੜਾ ਆ ਉਹ ਉੱਥੇ ਸ਼ਿਪ ਪਹੁੰਚ ਚੁੱਕਾ ਹੋਇਆ ਆ। ਤੇ ਉੱਥੇ ਜਿਹੜੇ ਅੱਜ ਗਵਰਨਰ LA ਦੇ ਜਿਹੜੇ ਮੇਅਰ ਆ ਉਹ ਸਾਰੇ ਜਾਣੇ ਉੱਥੇ ਮੌਜੂਦ ਸੀਗੇ। ਉਹਨਾਂ ਨੇ ਉਹ ਐਡਮਿਰਲ US ਐਡਮਿਰਲ ਦਾ ਜਿਹੜਾ ਧੰਨਵਾਦ ਕੀਤਾ ਜਿਹੜੇ ਉਹ ਸ਼ਿਪ ਲੈ ਕੇ ਆਏ ਆ ਤੇ ਕਹਿੰਦੇ ਵੀ ਇਸ ਦੇ ਨਾਲ ਸਾਨੂੰ ਬਹੁਤ ਜਿਹੜਾ ਆ ਉਹ ਸਹਿਯੋਗ ਮਿਲੇਗਾ। ਤੇ ਕਹਿੰਦੇ ਨਾਂ ਦਾ ਹੀ ਮਰਸੀ ਨਹੀਂ, ਇਹਨਾਂ ਨੇ ਮਰਸੀ ਜਿਹੜੇ ਪੂਰੇ ਕੈਲੀਫੋਰਨੀਆ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਹ ਸ਼ਿਪ ਲਿਆ ਕੇ ਇੱਥੇ ਜਿਹੜੀ ਉਹ ਕੀਤੀ ਹੈਗੀ ਆ। ਸੋ ਕੈਲੀਫੋਰਨੀਆ DMV ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ DMV ਜਿਹੜੀ ਆ ਉਹ ਮੰਡੇ ਤੋਂ ਜਿਹੜੇ ਕਿਸੇ ਵੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਊਗਾ। ਉਹਨਾਂ ਦੇ ਜਿਹੜੇ ਜਿੰਨਾ ਵੀ ਵਰਕ ਆ ਉਹ ਵਰਚੁਅਲ ਆਫਿਸ ਆਨਲਾਈਨ ਵਾਲਾ ਕੰਮ ਹੋਊਗਾ। ਸੋ ਜਿੰਨੀਆਂ ਵੀ ਅਪਾਇੰਟਮੈਂਟਸ ਆ ਉਹ ਉਹਨਾਂ ਨੇ ਸਾਰੀਆਂ ਜਿਹੜੀਆਂ ਕੈਂਸਲ ਕਰਤੀਆਂ। DMV ਖੁੱਲ੍ਹੇ ਹੋਊਗੇ ਪਰ ਆਮ ਪਬਲਿਕ ਉੱਥੇ ਐਂਟਰ ਨਹੀਂ ਹੋ ਸਕਦੀ ਕਿਉਂਕਿ ਕੈਲੀਫੋਰਨੀਆ DMV ਦੇ ਵਿੱਚ ਕੁਝ ਐਮਪਲਾਈਆਂ ਨੂੰ ਜਿਹੜਾ ਆ ਇੱਕ ਰਿਵਰ ਸਾਈਡ ਦੇ ਵਿੱਚ ਇੱਕ ਐਮਪਲਾਈ ਨੂੰ ਜਿਹੜਾ ਆ ਕਰੋਨਾ ਵਾਇਰਸ ਪੋਜ਼ਿਟਿਵ ਆਇਆ। ਸੋ ਇਸ ਕਰਕੇ ਕੈਲੀਫੋਰਨੀਆ ਦੇ ਗਵਰਨਰ ਕਹਿੰਦੇ ਵੀ ਆਪਾਂ ਜਿਹੜੇ ਸਟੇਟ ਦੇ ਐਮਪਲਾਈ ਆ ਉਹਨਾਂ ਦੀ ਜਿਹੜੀ ਸਿਹਤ ਸਾਨੂੰ ਪਹਿਲਾਂ ਆ, ਇਸ ਕਰਕੇ ਜਿਹੜੇ 60 ਦਿਨਾਂ ਦੇ ਲਈ ਜਿਹੜਾ ਆ ਉਹਨਾਂ ਨੇ ਇਹ ਕਰ ਦਿੱਤਾ ਹੈਗਾ ਆ ਵੀ ਕੋਈ ਵੀ ਉੱਥੇ ਨਹੀਂ ਜਾਊਗਾ। ਜੇ ਕਿਸੇ ਨੇ ਲਾਇਸੈਂਸ ਰਿਨਿਊ ਕਰਾਉਣਾ ਜਾਂ ਕੋਈ ਹੋਰ ਆ ਉਹ ਆਨਲਾਈਨ ਜੋ ਚੱਲਦਾ ਆ ਉਹ ਆਨਲਾਈਨ ਕਰਨਗੇ। ਪਰ ਆਫਿਸ ਦੇ ਵਿੱਚ 170 ਜਿੰਨੇ ਉਹਨਾਂ ਦੇ ਆਫਿਸ ਆ DMV ਦੇ ਉਹ ਵਰਚੁਅਲ ਆਫਿਸ ਉਹਨੇ ਕਰਤੇ ਵੀ ਅੰਦਰ ਤੁਸੀਂ ਐਂਟਰ ਨਹੀਂ ਹੋ ਸਕਦੇ ਹੈਗੇ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਜਿਹੜਾ ਦੱਸ ਜਾਈਏ, ਅਮਰੀਕਾ ਦੇ ਵਿੱਚ ਜਿਹੜੀ ਕੇਸਾਂ ਦੀ ਸੰਖਿਆ ਜਿਹੜੀ ਆ 1,04,000 ਨੂੰ ਜਿਹੜੀ ਉਹ ਪਾਰ ਕਰ ਚੁੱਕੀ ਆ। 1695 ਜਿਹੜੀਆਂ ਮੌਤਾਂ ਆ ਇਸ ਦੇ ਕਰਕੇ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਸੋ ਕੈਲੀਫੋਰਨੀਆ ਦੇ ਵਿੱਚ ਵੀ ਤਕਰੀਬਨ 4700 ਕੇਸ ਜਿਹੜੇ ਆ ਉਹ ਹੋ ਚੁੱਕੇ ਹੋਏ ਨੇ। ਤੇ ਸਭ ਤੋਂ ਭਿਆਨਕ ਰੂਪ ਦੇ ਵਿੱਚ ਮਾਰ ਜਿਹੜੀ ਆ ਨਿਊਯਾਰਕ ਦੇ ਵਿੱਚ ਜਿਹੜੀ ਉਹ ਹੋਈ ਆ 46,000 ਜਿਹੜੇ ਕੇਸ ਉੱਥੇ ਨੇ। ਤੇ ਦੂਜੇ ਨੰਬਰ 'ਤੇ ਉਹਨਾਂ ਦੀ ਗਵਾਂਢੀ ਸੂਬਾ ਨਿਊ ਜਰਜ਼ੀ ਆ 8800 ਕੇਸ ਉੱਥੇ ਨੇ। ਵਾਸ਼ਿੰਗਟਨ ਦੇ ਵਿੱਚ ਜਿੱਥੇ ਸਭ ਤੋਂ ਪਹਿਲਾਂ ਇਹ ਹੜਕੰਪ ਜਿਹੜਾ ਉਹ ਮਚਿਆ ਸੀਗਾ, ਸਭ ਤੋਂ ਵੱਧ ਮੌਤਾਂ ਤੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਸੀ, ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਵਿੱਚ ਜਲਦੀ ਰੋਕਾਂ ਵਗੈਰਾ ਜਿਹੜੀਆਂ ਉੱਥੇ ਲਾ ਕੇ ਸਾਰਾ ਕੁਝ ਸਖਤੀ ਕਰਕੇ ਉਹਨਾਂ ਨੇ ਆਪਣੇ ਕੇਸਾਂ ਨੂੰ ਵਧਣ ਤੋਂ ਕਿਤੇ ਨਾ ਕਿਤੇ ਕੰਟਰੋਲ ਕੀਤਾ। 3700 ਜਿਹੜੇ ਉੱਥੇ ਉਹਨਾਂ ਦੇ ਕੇਸ ਨੇ ਉਹ ਹੈਗੇ ਨੇ। ਸੋ ਹੋਪਫੁਲੀ ਪਰ ਇਹ ਆਪਾਂ ਉਮੀਦ ਕਰ ਰਹੇ ਹਾਂ, ਪਰ ਇਹ ਐਕਸਪੈਕਟਡ ਵੀ ਹੈਗਾ ਹਰਜੋਤ ਸਿੰਘ ਜੀ ਵੀ ਜਿਹੜਾ ਐਕਸਪੋਨੈਂਸ਼ੀਅਲ ਗਰੋਥ
ਇਹਨਾਂ ਕੇਸਾਂ ਦੀ ਜਿਹੜੀ ਉਹ ਹੋਣੀ ਹੈਗੀ ਆ। ਸੋ ਇਸ ਨੂੰ ਆਪਾਂ ਕੰਟਰੋਲ ਕਿੱਦਾਂ ਕਰਨਾ ਹੈ, ਜਿਹੜਾ ਸੋਸ਼ਲ ਡਿਸਟੈਂਸਿੰਗ ਦੀ ਗੱਲ ਚੱਲਦੀ ਆ ਅਤੇ ਨਾਲ ਦੇ ਨਾਲ ਜਿਹੜੇ ਘਰਾਂ ਦੇ ਵਿੱਚ ਰਹਿਣ ਦੀ ਗੱਲ ਜਿਹੜੀ ਉਹ ਆਖੀ ਜਾ ਰਹੀ ਆ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਬਹੁਤ ਲਾਜ਼ਮੀ ਨੇ। ਜਿੰਨਾ ਆਪਾਂ ਉਸ ਦੇ ਉੱਤੇ ਧਿਆਨ ਦਈਏ ਓਨਾ ਹੀ ਆਪਣੇ ਲਈ, ਸਾਰਿਆਂ ਦੇ ਲਈ ਇਹ ਫਾਇਦੇਮੰਦ ਆ। ਓਨੀ ਜਲਦੀ ਇਹ ਕਰੋਨਾ ਵਾਇਰਸ ਦੀ ਬਲਾ ਜਿਹੜੇ ਆਪਣੇ ਸਿਰੋਂ ਜਿਹੜੀ ਉਹ ਲੰਘੂਗੀ, ਗਲਾਂ ਤੋਂ ਜਿਹੜੀ ਉਹ ਲੱਥੂਗੀ, ਜਿੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਸਬਰ ਦੇ ਵਿੱਚ, ਕੰਟਰੋਲ ਦੇ ਵਿੱਚ ਜਿਹੜਾ ਉਹ ਰੱਖਾਂਗੇ, ਘਰਾਂ ਦੇ ਵਿੱਚ ਜਿਹੜਾ ਉਹ ਰੱਖਾਂਗੇ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਆਪਾਂ ਸਮਾਪਤ ਕਰਦੇ ਹਾਂ। ਸੋ ਕਰੋਨਾ ਵਾਇਰਸ ਦੀਆਂ ਅਪਡੇਟਸ ਦਾ ਇਹ ਜਿਹੜਾ ਸਪੈਸ਼ਲ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।